ਪਿਛਲੀਆਂ 4 ਦਹਾਈਆਂ ਤੋਂ ਖਾਲਿਸਤਾਨ ਜ਼ਿੰਦਾਬਾਦ ਦੀ ਬੁਲੰਦ ਆਵਾਜ਼ ਵਾਲੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਪਿਛਲੇ ਲਗਭਗ 2 ਸਾਲ ਤੋਂ ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਬੋਨ ਕੈਂਸਰ ਡਾਇਗਨੋਜ਼ ਹੋਇਆ ਸੀ। ਪੰਥ ਲਈ, ਆਜ਼ਾਦ ਸਿੱਖ ਰਾਜ ਲਈ ਤੇ ਸਿੱਖ ਕੌਮ ਦੇ ਸੰਘਰਸ਼ ਲਈ ਹੰਸਰਾ ਸਾਹਿਬ ਦੀ ਵਡਮੁੱਲੀ ਭੂਮਿਕਾ ਹਮੇਸ਼ਾ ਯਾਦ ਰੱਖੀ ਜਾਏਗੀ। ਔਰ ਕਿਸੇ ਹਾਲਤ 'ਚ ਵੀ ਹੋਣ ਉਹਨਾਂ ਨੂੰ ਇੱਕ ਆਵਾਜ਼ ਮਾਰਨ ਦੀ, ਜਦ ਕਿਤੇ ਪਤਾ ਹੋਏ ਕਿ ਭਾਈ ਕੀ ਹੋ ਰਿਹਾ, ਪੰਥ ਦੇ ਖਿਲਾਫ ਤਾਕਤਾਂ ਕੀ ਕਰ ਰਹੀਆਂ ਨੇ, ਔਰ ਉੱਥੇ ਉੱਡ ਕੇ ਪਹੁੰਚਣ ਵਾਲਾ ਉਹਨਾਂ ਦਾ ਕੰਮ ਸੀ। ਜ਼ਿੰਦਗੀ ਦੇ 60 ਸਾਲ 6 ਦਹਾਕੇ ਬੀਤ ਜਾਣ ਤੇ ਇੱਕ ਗੱਲ ਦਾ ਤਾਂ ਸਕੂਨ ਹੈ ਕਿ ਅਕਾਲ ਪੁਰਖ ਨੇ ਅੰਗ ਸੰਗ ਸਹਾਈ ਹੋ ਕੇ ਇਹ ਸਫ਼ਰ ਤੈਅ ਕਰਨ ਦੀ ਹਿੰਮਤ ਬਖਸ਼ੀ। ਨਿਰਸੰਦੇਹ ਇਹ ਸਫ਼ਰ ਮੁਸ਼ਕਲਾਂ, ਚੁਣੌਤੀਆਂ ਅਤੇ ਇਮਤਿਹਾਨਾਂ ਵਾਲਾ ਸੀ, ਪਰ ਹਰ ਮੋੜ ਤੇ ਅਕਾਲ ਪੁਰਖ ਨੇ ਉਂਗਲ ਫੜ ਕੇ ਰੱਖੀ। ਬਹੁਤ ਲੰਮਾ ਜੀਣ ਦੀ ਕਾਮਨਾ ਕਰਨਾ ਅਕਾਲ ਪੁਰਖ ਦੇ ਕਾਰਜ ਵਿੱਚ ਦਖਲ ਅੰਦਾਜ਼ੀ ਕਰਨਾ ਸਮਝਿਆ ਜਾਂਦਾ ਹੈ, ਪਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਮੇਰੀ ਕੌਮ ਆਜ਼ਾਦ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 21 ਫਰਵਰੀ 2022 10 ਫੱਗਣ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਪਹਿਲਾਂ ਤੁਹਾਡੇ ਤੋਂ ਆਪਾਂ ਮਾਫੀ ਚਾਹੁੰਦੇ ਹਾਂ ਕਿ ਟੈਕਨੀਕਲੀ ਪ੍ਰੋਬਲਮ ਕਰਕੇ ਅਸੀਂ ਆਪਣਾ ਜਿਹੜਾ ਸ਼ੋਅ ਹੈ ਉਹ ਲੇਟ ਸ਼ੁਰੂ ਕਰ ਰਹੇ ਹਾਂ। ਸੋ ਵਿਊਅਰਸ, ਪ੍ਰੋਗਰਾਮ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ ਔਰ ਕਰੰਟ ਜਿਹੜੇ ਇਸ਼ੂ ਨੇ ਉਸ ਦੇ ਹਵਾਲੇ ਨਾਲ। ਔਰ ਜੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸੀਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਡਾਕਟਰ ਰਵਿੰਦਰਪਾਲ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਅੱਜ ਨੌਜਵਾਨੀ ਵਿੱਚ ਜਿਹੜਾ ਉਭਾਰ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ, ਪਰ ਇਸ ਨੂੰ ਦਿਸ਼ਾ ਦੇਣ ਲਈ ਸਾਡੀ ਇੰਸਟੀਟਿਊਸ਼ਨ ਦੀ ਜਿਹੜੀ ਬਹੁਤ ਘਾਟ ਮਹਿਸੂਸ ਹੋ ਰਹੀ ਹੈ ਔਰ ਸਾਡਾ ਜ਼ਿਆਦਾ ਜਿਹੜਾ ਧਿਆਨ ਹੈ ਤੇ ਸਮਾਂ ਇੱਕ ਦੂਜੇ ਦੀ ਵਿਰੋਧਤਾ ਕਰਨ ਅਤੇ ਖੁਸ਼ੀਆਂ ਗੱਲਾਂ ਵੱਲ ਹੀ ਲੰਘ ਜਾਂਦਾ। ਸੋ ਅਸੀਂ ਸਾਡੇ ਅਦਾਰਿਆਂ ਨੂੰ ਮਜ਼ਬੂਤ ਕਰੀਏ ਅਤੇ ਡਿਬੇਟ ਕਰਨਾ ਸਿੱਖੀਏ। ਜੇ ਕਿਸੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ ਤਾਂ ਵੀ ਉਹਨਾਂ ਨਾਲ ਪੰਥਕ ਸਾਂਝ ਬਣਾ ਕੇ ਰੱਖੀਏ। ਸੋ ਇੱਕ ਦੂਜੇ ਦਾ ਸਾਥ ਦਈਏ, ਕੌਮੀ ਕਾਰਜਾਂ ਨੂੰ ਮਜ਼ਬੂਤ ਕਰੀਏ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਤੋਰਿਆ ਜਾ ਸਕੇ ਔਰ ਕਿਸੇ ਵੱਲ ਉਂਗਲ ਚੱਕਣ ਤੋਂ ਪਹਿਲਾਂ ਸਾਨੂੰ ਆਪਣਾ ਅੰਦਰ ਘੋਖਣ ਦੀ ਲੋੜ ਵੱਧ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਡਾਕਟਰ ਰਵਿੰਦਰਪਾਲ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਵੱਧ ਤੋਂ ਵੱਧ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਇਸ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@pd4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਔਰ ਨਾਲ ਹੀ ਦੁਨੀਆ ਭਰ ਦੇ ਵਿੱਚ ਸਿੱਖ ਕੌਮ
ਨੂੰ ਜਿਹੜੇ ਅੱਡ-ਅੱਡ ਜਿਹੜੇ ਸਿੱਖ ਕੌਮ ਵੱਲੋਂ ਅੱਡ-ਅੱਡ ਤਰੀਕਿਆਂ ਨਾਲ ਸਿੱਖ ਨੌਜਵਾਨੀ ਦੇ ਨਾਇਕ ਬਣ ਚੁੱਕੇ ਦੀਪ ਸਿੱਧੂ ਨੂੰ ਜਿਹੜੀਆਂ ਸ਼ਰਧਾਂਜਲੀਆਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਸੋ ਇਸ ਦੇ ਨਾਲ ਆਪਾਂ ਟੋਰਾਂਟੋ ਕੈਨੇਡਾ ਤੋਂ ਖਾਲਸਾਨੀ ਸੰਘਰਸ਼ ਦੀ ਬੁਲੰਦ ਆਵਾਜ਼ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਦਾ ਅਕਾਲ ਚਲਾਣਾ ਵੀ ਡਾਇਸਪੋਰਾ ਸਿੱਖਾਂ ਲਈ ਇੱਕ ਬਹੁਤ ਵੱਡਾ ਘਾਟਾ ਹੈ। ਇਸ ਬਾਰੇ ਗੱਲਬਾਤ ਕਰਾਂਗੇ ਔਰ ਪੰਜਾਬ ਵਿੱਚ ਜਿਹੜੀਆਂ ਵੋਟਾਂ ਪਈਆਂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਦੇ ਨਾਲ ਕਰਨਾਟਕਾ ਵਿੱਚ ਹਿਜਾਬ ਦਾ ਜਿਹੜਾ ਤੂਲ ਫੜ ਰਹੇ ਮਸਲੇ ਸੰਬੰਧੀ ਜਿਹੜਾ ਗੱਲਬਾਤ ਵੀ ਆਪਾਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਸਭ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਡਾਕਟਰ ਰਵਿੰਦਰਪਾਲ ਸਿੰਘ ਵਰਜੀਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਇਹ ਬੜਾ ਪ੍ਰੋਮਿਸਿੰਗ ਨੌਜਵਾਨ ਮੈਂ ਬਚਪਨ ਤੋਂ ਗਰੋ ਹੁੰਦੇ ਵੀ ਦੇਖਿਆ ਔਰ ਸਾਈਕਾਈਟਰਿਸਟ ਹੈ, ਖੁਦ ਗੁਰਬਾਣੀ ਕੀਰਤਨ ਨਾਲ ਜੁੜਿਆ ਹੋਇਆ ਹੈ ਔਰ ਬਹੁਤ ਹੀ ਪਲੇਜ਼ੈਂਟ ਸ਼ਖਸੀਅਤ, ਸਮੁੱਚਾ ਪਰਿਵਾਰ ਜੀ ਔਰ ਸਾਡੇ ਨਾਲ ਨਿੱਜੀ ਪਰਿਵਾਰਕ ਸੰਬੰਧ ਵੀ ਨੇ। ਪਰ ਮੈਂ ਇਹ ਵੀ ਦੇਖਦਾ ਕਿ ਨੈਕਸਟ ਜਨਰੇਸ਼ਨ ਦੇ ਵਿੱਚ ਜਿਨ੍ਹਾਂ ਬੱਚਿਆਂ ਦੇ ਵਿੱਚ ਇਹ ਉਤਸ਼ਾਹ ਹੁੰਦਾ ਹੈ ਕਿ ਕੌਮ ਲਈ ਕੁਝ ਕਰੀਏ ਔਰ ਜ਼ਾਹਰ ਹੈ ਜਨਰੇਸ਼ਨ ਗੈਪ ਤੋਂ ਬਾਅਦ ਜਿਹੜੀ ਸੈਕੰਡ ਜਨਰੇਸ਼ਨ ਹੈ ਉਹਦੇ ਨਾਲ ਉਸੇ ਜਨਰੇਸ਼ਨ ਦੇ ਜਿਹੜੇ ਨੇ ਉਹ ਟਾਈ ਅਪ ਹੁੰਦੇ ਨੇ ਜਾਂ ਉਹ ਉਹਨਾਂ ਦੇ ਨਾਲ ਮੋਰ ਕੰਫਰਟੇਬਲ ਹੁੰਦੇ ਨੇ। ਸੋ ਇਸ ਪੱਖ ਤੋਂ ਵੀ ਡਾਕਟਰ ਰਵਿੰਦਰਪਾਲ ਸਿੰਘ ਐਫਰਟ ਕਰ ਰਹੇ ਨੇ ਕਿ ਕਿਵੇਂ ਜਿਹੜਾ ਇੱਕ ਖਲਾ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਜਿਵੇਂ ਉਹਨਾਂ ਦਾ ਮੈਸੇਜ ਹੈ ਕਿ ਅਸੀਂ ਬਹੁਤ ਵਾਰ ਜਿਹੜੀ ਵਿਚਾਰਾਂ ਦੀ ਵਿਰੋਧਤਾ ਹੁੰਦੀ ਹੈ, ਕਿਤੇ ਵੀ ਮੀਟਿੰਗ ਹੋਏ ਕੋਈ ਆਪਣੇ ਡਿਫਰੈਂਟ ਵਿਊ ਦੇ ਤਾਂ ਉਹਨੂੰ ਅਸੀਂ ਨਿੱਜੀ ਵਿਰੋਧਤਾ ਬਣਾ ਲੈਂਦੇ। ਸਾਡੇ 'ਚ ਗੱਲ ਸੁਣਨ ਦਾ ਕਿਸੇ ਦੀ ਮਾਦਾ ਹੀ ਨਹੀਂ ਹੈ। ਹਾਲਾਂਕਿ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਦੇਖਦੇ ਹਾਂ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਏ, ਕਿ ਕਹਿਣ ਤੋਂ ਪਹਿਲਾਂ ਸੁਣਨ ਦਾ ਮਾਦਾ ਹੋਣਾ ਚਾਹੀਦਾ। ਨੋ ਮੈਟਰ ਕਿਸੇ ਦੇ ਵਿਚਾਰ ਸਾਡੇ ਨਾਲ ਨਾ ਵੀ ਰਲਦੇ ਹੋਣ, ਪਰ ਬਹੁਤ ਵਾਰ ਮੈਂ ਤਾਂ ਆਪਣੇ 35-40 ਸਾਲ ਦੇ ਪੰਥਕ ਜੀਵਨ ਦੇ ਵਿੱਚ ਦੇਖਿਆ ਕਿ ਬਹੁਤ ਵਾਰ ਸਾਡੀਆਂ ਮੀਟਿੰਗਸ ਸ਼ੋਰ ਸ਼ਰਾਬੇ, ਸ਼ਾਊਟਿੰਗ ਔਰ ਬਿਲਾ ਵਜ੍ਹਾ, ਕਈ ਵਾਰ ਉਹਦੇ 'ਚ ਕੋਈ ਰੀਜ਼ਨ ਨਹੀਂ ਹੁੰਦਾ, ਕਿਤੇ ਨਾ ਕਿਤੇ ਉਹ ਈਗੋ ਲਾਈਨ ਜਿਹੜੀ ਹੈ। ਸੋ ਜ਼ਾਹਰ ਹੈ ਵੀ ਅਸੀਂ ਨੈਕਸਟ ਜਨਰੇਸ਼ਨ ਨੂੰ ਆਪਣੇ ਨਾਲ ਨਹੀਂ ਜੋੜ ਪਾਏ ਕਿਉਂਕਿ ਉਹ ਇੱਕ ਡਿਫਰੈਂਟ ਇੱਥੋਂ ਦੇ ਕਲਚਰ 'ਚ ਇੱਕ ਡਿਫਰੈਂਟ, ਇੱਥੇ ਤਾਂ ਥਾਟ ਕੁਐਸਚਨ ਬੇਸਿਕ ਟ੍ਰੇਨਿੰਗ ਹੀ ਇਹ ਹੈ। ਅਮਰੀਕਾ 'ਚ ਤੁਹਾਡੇ ਬੱਚੇ ਛੋਟੇ ਬੱਚੇ ਜਿਹੜੇ ਨੇ ਉਹ ਤੁਸੀਂ ਉਹਨਾਂ ਨੂੰ ਕੋਈ ਗੱਲ ਕਹੋਗੇ ਵੀ ਉਹ ਤੁਹਾਡੇ ਤੇ ਪਲਟਵਾਰ ਕਰਕੇ ਦੂਸਰਾ ਸਵਾਲ ਕਰਨਗੇ, ਤੇ ਸਾਡੇ ਉੱਥੋਂ ਵਾਲੇ ਦੂਜਾ ਸਵਾਲ ਤੇ ਉਹ ਪਹਿਲੇ ਤਾਂ ਬਾਪ ਹੀ ਇਹ ਕਹਿੰਦਾ ਸੀ ਕਿ ਪਿਓ ਤੂੰ ਹੈ ਕਿ ਮੈਂ। ਸੋ ਜ਼ਾਹਰ ਹੈ ਵੀ ਇਹ ਸਾਨੂੰ ਆਪਣੀ ਨੈਕਸਟ ਜਨਰੇਸ਼ਨ 'ਚੋਂ ਹੀ ਜਿਹੜਾ ਹੈ ਉਹ ਇਸ ਕਿਸਮ ਦੇ ਜਿਵੇਂ ਡਾਕਟਰ ਰਵੀ ਨੇ ਉਤਸ਼ਾਹਤ ਜਿਹੜੇ ਕਰ ਸਕਦੇ ਨੇ ਨੌਜਵਾਨਾਂ ਨੂੰ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦੇ ਇਸ ਸੈਗਮੈਂਟ ਦੀ ਸਮਾਂ ਸੀਮਾ ਵੀ ਹੈ ਔਰ ਲੇਕਿਨ ਐਕਟੀਵਿਟੀਜ਼ ਵੀ ਇੰਨੀਆਂ ਵੀਕਐਂਡ ਦੇ ਹਵਾਲੇ ਨਾਲ, ਜਿਵੇਂ ਤੁਸੀਂ ਦੱਸਿਆ ਕਿ ਇੱਕ ਪਾਸੇ ਤਾਂ ਅਜੇ ਵੀ ਅਸੀਂ ਦੀਪ ਸਿੱਧੂ ਜਿਨ੍ਹਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਤਾਂ 24 ਤਰੀਕ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਪਟਿਆਲਾ 'ਚ ਹੋਣੀ ਹੈ, ਪਰ ਇਹ ਸਮੁੱਚਾ ਵੀਕਐਂਡ ਕੋਈ ਐਸਾ ਦੁਨੀਆ ਦਾ ਨੁੱਕਰ ਕਿਨਾਰਾ ਖੂੰਜਾ ਨਹੀਂ ਹੋਏਗਾ ਜਿੱਥੇ ਕਿ ਦੀਪ ਸਿੱਧੂ ਨੂੰ ਯਾਦ ਨਾ ਕੀਤਾ ਗਿਆ ਹੋਵੇ। ਕੈਂਡਲ ਲਾਈਟ ਵਿਜਲ ਨੇ, ਪ੍ਰੋਟੈਸਟ ਨੇ, ਰੈਲੀਜ਼ ਨੇ, ਗੁਰਦੁਆਰਿਆਂ ਦੇ ਵਿੱਚ ਸਮਾਗਮ ਨੇ, ਉਸ ਔਰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਕੋਈ ਵੀ ਟੌਪਿਕ ਐਸਾ ਟ੍ਰੈਂਡ ਨਹੀਂ ਕਦੇ ਕੀਤਾ ਪਿਛਲੇ ਪੀਰੀਅਡ 'ਚ ਇੰਨੇ ਦਿਨ ਲਗਾਤਾਰਤਾ ਨਾਲ ਜਿਵੇਂ ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ। ਔਰ ਇਹਦੇ 'ਚ ਇੱਕ ਨਵਾਂ ਉਤਸ਼ਾਹ ਵੀ ਹੈ ਔਰ ਜ਼ਾਹਰ ਹੈ ਬਾਕੀ ਤਾਂ ਪੰਜਾਬ ਦੇ ਵਿੱਚ ਵੋਟਾਂ ਜਿਹੜੀਆਂ ਨੇ ਉਹ ਬਕਸਿਆਂ 'ਚ ਬੰਦ ਹੋ ਗਈਆਂ ਨੇ ਔਰ ਇੱਕ ਅੰਦਾਜ਼ੇ ਮੁਤਾਬਕ 70% ਦੇ ਕਰੀਬ ਵੋਟਾਂ ਪਈਆਂ ਨੇ ਕੁੱਲ ਮਿਲਾ ਕੇ। ਹਾਲਾਂਕਿ ਵੋਟਾਂ ਦੇ ਸਿਸਟਮ 'ਚ ਕੋਈ ਸਾਡਾ ਯਕੀਨ ਵੀ ਨਹੀਂ ਹੈ, ਨਾ ਹੀ ਅਸੀਂ ਸਮਝਦੇ ਹਾਂ ਕਿ ਉੱਥੋਂ ਦੇ ਕਰਪਟ ਸਿਸਟਮ 'ਚੋਂ ਜਿੱਥੇ ਕਿ ਹਰ ਕੋਈ ਲੁੱਟਣ 'ਤੇ ਲੱਗਾ ਹੋਇਆ ਉਹਦੇ 'ਚੋਂ ਕਦੇ ਕੁਝ ਨਿਕਲੇਗਾ। ਔਰ ਇਸ ਦੇ ਉੱਤੇ ਭਾਈ ਗਜਿੰਦਰ ਸਿੰਘ ਹੋਰਾਂ ਨੇ ਅੱਜ ਬਰੀਫ ਦਲ ਖਾਲਸਾ ਦੇ ਬਾਨੀ ਨੇ ਉਹਨਾਂ ਦੀ ਬਰੀਫ ਲਿਖਤ ਵੀ ਹੈ ਕਿ ਭਾਈ ਭਾਰਤੀ ਵੋਟ ਤੰਤਰ ਦਾ ਖਾਸਾ ਇਹ ਹੈ ਕਿ ਇਸ ਦਾ ਹਿੱਸਾ ਬਣਨ ਵਾਲੇ ਸਿੱਖ ਨੂੰ ਆਪਣਾ ਧਰਮ ਬਚਾ ਕੇ ਰੱਖਣਾ ਮੁਸ਼ਕਲ ਹੋ ਜਾਂਦਾ। ਤੁਸੀਂ ਦੇਖਦੇ ਹੋ ਵੀ ਜਿਹਦਾ ਕਿਸੇ 'ਚ ਵੀ ਫੇਥ ਨਹੀਂ ਹੈ ਉਹ ਹਰ ਥਾਂ ਦੇ ਉੱਤੇ ਉਹ ਗੁਰਦੁਆਰੇ, ਮੰਦਰ, ਮਸੀਤ, ਡੇਰਿਆਂ 'ਚ ਜਾ ਕੇ ਉਹਨਾਂ ਵਰਗਾ ਸਵਾਂਗ ਰਚ ਕੇ ਦੱਸਦਾ ਕਿ ਜੀ ਮੈਂ ਤੁਹਾਡਾ ਬਹੁਤ ਹੈ। ਜਿਹੜਾ ਆਪਣੇ ਧਰਮ ਦੇ ਵਿੱਚ ਹੀ ਪੱਕਾ ਨਹੀਂ ਹੈ ਉਹ ਕਿਸੇ ਦਾ ਵੀ ਨਹੀਂ ਹੈ। ਇਹ ਸਿਰਫ ਇੱਕ ਢਕਵੰਜ ਹੈ ਵੋਟਾਂ ਲੈਣ ਦੇ ਲਈ, ਖਰੀਦਣ ਦੇ ਲਈ।
ਫਿਰ ਜਿਵੇਂ ਭਾਈ ਗਜਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੋਟਾਂ ਖਾਤਰ ਹਰ ਦਰ ਤੇ ਜਾਣਾ ਪੈਂਦਾ, ਕਾਲੀ ਮਾਈ ਨੂੰ ਕਾਲਾ ਕੱਟਾ ਵੀ ਚੜਾਉਣਾ ਪੈਂਦਾ। ਹੁਣ ਕਿਉਂਕਿ ਅਮਰਿੰਦਰ ਸਿੰਘ ਦੀ ਇੱਕ ਫੋਟੋ ਵਾਇਰਲ ਹੋਈ ਹੈ ਜਿਹਦੇ 'ਚ ਕਿ ਪੰਡਤ ਜੀ ਖੜੇ ਨੇ ਲੈ ਕੇ ਥਾਲੀ, ਤੇ ਕਾਲਾ ਕੱਟਾ ਜਿਹੜਾ ਹੈ ਜਿਹਨੂੰ ਉਹ ਹੱਥ ਲਾ ਰਹੇ ਨੇ ਕਿਉਂਕਿ ਉਹ ਕਾਲਾ ਕੱਟਾ ਹੈ, ਉੱਥੇ ਚੜਾਇਆ ਜਾਣਾ ਹੈ। ਔਰ ਸ਼ਿਵਲਿੰਗ ਵੀ ਪੂਜਣਾ ਪੈਂਦਾ ਹੈ। ਹਰ ਡੇਰੇ ਤੇ ਹਰ ਛੋਟੇ ਵੱਡੇ ਪੀਰ ਦੇ ਵੀ ਜਾਣਾ ਪੈਂਦਾ ਹੈ, ਜਿੱਥੋਂ ਵੀ 4 ਵੋਟਾਂ ਦੀ ਆਸ ਹੋਏ। ਤੇ ਇਹਨਾਂ ਸਭ ਦਰਾਂ ਉੱਤੇ ਜਾਣ ਲਈ ਸਿੱਖੀ ਤਾਂ ਬਾਹਰ ਹੀ ਛੱਡ ਕੇ ਜਾਣੀ ਪੈਂਦੀ ਹੈ, ਇਹਦੀ ਤਾਂ ਕੋਈ ਸ਼ੱਕ ਨਹੀਂ ਹੈ। ਇਹ ਨਹੀਂ ਹੈ ਕਿ ਭਾਈ ਇੱਕ ਹੈ ਕਿਸੇ ਦੇ ਮਜ਼ਹਬ ਦਾ ਸਤਿਕਾਰ ਕਰਨਾ, ਉਹਨਾਂ ਨੂੰ ਹੱਕ ਦੇਣਾ, ਉਹ ਹੋਣਾ ਚਾਹੀਦਾ, ਉਹ ਸਿੱਖੀ ਦੀਆਂ ਬੇਸਿਕਸ 'ਚ ਹੈ। ਪਰ ਇਹ ਜਿਹੜਾ ਅੱਜ ਵੋਟ ਪੋਲਿਟਿਕਸ ਦੇ ਵਿੱਚ ਹਰ ਧਰਮ ਨੂੰ ਮੰਨਣ ਵਾਲੇ ਨੇ ਹੀ ਮਜ਼ਹਬ ਨੂੰ ਇੱਕ ਮਜ਼ਾਕ ਬਣਾ ਦਿੱਤਾ ਹੈ ਕਿ ਉਹ ਉਹਦੇ ਲਈ ਟ੍ਰੇਡ ਕਰਦੇ ਨੇ, ਉਹਦੇ ਲਈ ਫਿਰ ਉਹ ਇਹ ਨਹੀਂ ਹੁੰਦਾ ਵੀ ਉੱਥੇ ਕੋਈ ਸ਼ਰਧਾ ਨਾਲ ਜਾ ਰਹੇ ਨੇ। ਚਲੋ ਕਿਸੇ ਦਾ ਫੇਥ ਸ਼ਰਧਾ ਹੋਏ ਉਹ ਵੀ ਸਮਝ ਆ ਸਕਦਾ, ਨਾਲ ਉਹ ਪੂਰੀ ਫੌਜ ਕੈਮਰਾਮੈਨਾਂ ਦੀ ਹੁੰਦੀ ਹੈ। ਦੱਸਣਾ ਇਹ ਹੁੰਦਾ ਉਹਨਾਂ ਲੋਕਾਂ ਨੂੰ ਕਿ ਜੀ ਦੇਖੋ ਮੈਂ ਦਰਬਾਰ ਸਾਹਿਬ ਵੀ ਗਿਆ, ਮੈਂ ਦੁਰਗਿਆਣਾ ਮੰਦਿਰ ਵੀ ਗਿਆ, ਮੈਂ ਫਲਾਂ, ਹੁਣ ਤਾਂ ਚਰਚਾਂ 'ਚ ਵੀ ਜਾਣ ਲੱਗ ਗਏ, ਉੱਥੇ ਵੀ ਜਿਹੜਾ ਉਹ ਪ੍ਰੇਅਰ ਕਰਾਉਣ ਦੇ ਡੇਰਿਆਂ ਦੇ ਉੱਤੇ ਤਾਂ ਅਸੀਂ ਦੇਖਿਆ ਹੀ ਹੈ। ਐਨ ਅਖੀਰਲੇ ਦਿਨ ਸੌਦਾ ਸਾਹਿਬ ਦੇ ਡੇਰੇ ਨੇ ਆਪਣੇ ਫਾਲੋਅਰਸ ਨੂੰ ਕਿਹਾ ਕਿ ਵੋਟਾਂ ਬੀਜੇਪੀ ਤੇ ਬਾਦਲ ਅਕਾਲੀ ਦਲ ਨੂੰ ਪਾਓ। ਹੁਣ ਤੁਸੀਂ ਦੇਖੋ ਵੀ ਉਹੀ ਲੋਕ ਬੇਅਦਬੀਆਂ ਦਾ ਮਾਮਲਾ, ਇਸ ਨੂੰ ਕੱਢਿਆ ਹੋਇਆ ਕ੍ਰਿਮੀਨਲ ਬੰਦਾ, ਰੇਪਿਸਟ ਔਰ ਮਰਡਰਰ, ਲੇਕਿਨ ਕਿਵੇਂ ਸਾਰੀ ਇਹਦੀ ਵੋਟ ਸਿਆਸਤ ਨੇ ਕਿਵੇਂ ਉੱਥੇ ਹਰ ਇੱਕ ਦੇ ਇਖਲਾਕ ਨੂੰ ਕਿਸ ਹੱਦ ਤੱਕ ਜਿਹੜਾ ਉਹ ਪਹੁੰਚਾ ਦਿੱਤਾ ਹੈ। ਔਰ ਇਹ ਜਿਹੜਾ ਜਿਹਦੇ 'ਚ ਭਾਈ ਗਜਿੰਦਰ ਸਿੰਘ ਕਹਿੰਦੇ ਨੇ ਕਿ ਸਿੱਖੀ ਇੱਕ ਮਰਿਆਦਾ ਵਿੱਚ ਰਹਿਣ ਦਾ ਨਾਮ ਹੈ ਤੇ ਹਿੰਦੂਤਵਾ ਵਿੱਚ ਇਹ ਸਭ ਕੁਝ ਕਬੂਲ ਹੈ। ਸਿੱਖ ਵਿਚਾਰਧਾਰਾ ਕਹਿੰਦੀ ਹੈ ਕਿ ਸਿੱਖ ਅੱਛਾ ਰਹੇ, ਹਿੰਦੂ ਅੱਛਾ ਰਹੇ ਤੇ ਮੁਸਲਮਾਨ ਅੱਛਾ ਮੁਸਲਮਾਨ ਬਣੇ। ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰੋ ਪਰ ਆਪਣੀਆਂ ਹੱਦਾਂ ਵਿੱਚ ਰਹਿੰਦੇ ਹੋਏ। ਤੁਸੀਂ ਜੇ ਆਪਣੇ ਧਰਮ ਦੇ ਨਾਲ ਲਾਇਲ ਨਹੀਂ ਹੋ ਤੇ ਜਿਹੜਾ ਦੂਸਰਾ ਬੰਦਾ ਉਹ ਹਿੰਦੂ ਹੈ ਜਾਂ ਮੁਸਲਮਾਨ ਹੈ ਜਾਂ ਈਸਾਈ ਹੈ ਜਿਹੜਾ ਆਪਣੇ ਧਰਮ ਦੇ ਨਾਲ ਵਫਾਦਾਰੀ ਕਰ ਰਿਹਾ ਹੈ, ਤੁਸੀਂ ਉਹਦੀਆਂ ਭਾਵਨਾਵਾਂ ਵੀ ਨਹੀਂ ਸਮਝ ਸਕਦੇ ਕਿਉਂਕਿ ਤੁਸੀਂ ਧਰਮ ਨੂੰ ਇੱਕ ਖੇਡ ਬਣਾਇਆ ਹੋਇਆ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਸਿਆਸਤਦਾਨਾਂ ਨੇ ਉੱਪਰੋਂ ਥੱਲੇ ਤੱਕ ਇੱਕ ਖੇਡ ਬਣਾਈ ਹੋਈ ਹੈ। ਔਰ ਇਸ ਦੇ ਨਾਲ ਅਸੀਂ ਜਿੱਥੇ ਪੰਜਾਬ ਦੇ ਵਿੱਚ ਰਿਜ਼ਲਟਸ ਤਾਂ ਸ਼ਾਇਦ 10 ਮਾਰਚ ਨੂੰ ਨੇ, ਉਹਨਾਂ ਨਾਲ ਸਾਡਾ ਕੋਈ ਬਹੁਤਾ ਨਹੀਂ ਹੈ ਸਰੋਕਾਰ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੀਪ ਸਿੱਧੂ ਦੇ ਚਲੇ ਜਾਣ ਤੋਂ ਬਾਅਦ ਅਮਰਗੜ੍ਹ ਜਿੱਥੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਨੇ ਉਸ ਦੇ ਉੱਤੇ ਫੋਕਸ ਹੋਇਆ। ਵੱਡੀ ਗਿਣਤੀ ਦੇ ਵਿੱਚ ਵਰਕਰ ਔਰ ਜਿਹੜੇ ਖਾਸ ਤੌਰ ਤੇ ਜਜ਼ਬਾਤੀ ਸਿੱਖ ਜਿਹੜੇ ਇਸ ਸਾਰੇ ਦੌਰ ਦੇ ਵਿੱਚ ਹਲੂਣੇ ਗਏ ਕਿ ਭਾਈ ਇਹ ਦੀਪ ਸਿੱਧੂ ਜਿਹੜਾ ਸੱਚਮੁੱਚ ਇੱਕ ਨਾਇਕ ਬਣ ਕੇ ਉੱਭਰਿਆ ਜਿਵੇਂ ਤੁਸੀਂ ਕਹੇ। ਔਰ ਉਹਦੇ ਜੀਵਨ ਇਹ ਵੀ ਹੋਇਆ ਕਿ ਅਮਰਗੜ੍ਹ ਹਲਕੇ ਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਉਮੀਦਵਾਰ ਸੀ ਉਹ ਮਾਨ ਸਾਹਿਬ ਦੇ ਹੱਕ 'ਚ ਬੈਠ ਗਿਆ। ਬਾਕੀ ਉੱਥੇ ਕੀ ਹੋਏਗਾ, ਜਿਵੇਂ ਅਸੀਂ ਕਿਹਾ ਕਿ ਵੀ ਸਾਰੇ ਦੇ ਸਾਰੇ ਵੀ 117 ਦੇ 117 ਵੀ ਜਿੱਤ ਜਾਣ ਤੁਹਾਡੇ ਸੋਚ ਵਾਲੇ, ਤਾਂ ਉਸ ਸਿਸਟਮ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੈ। ਲੇਕਿਨ ਜਿਵੇਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਸਾਰੇ ਪਾਸੇ ਸਮਾਗਮ ਹੋ ਰਹੇ ਸਨ, ਸੋ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਮੁੱਚਾ ਇੱਕ ਸਾਂਝਾ ਫੰਕਸ਼ਨ ਬੀਤੇ ਕੱਲ੍ਹ ਗੁਰਦੁਆਰਾ ਸਾਹਿਬ ਕਾਟਰੇਟ, ਦਸ਼ਮੇਸ਼ ਦਰਬਾਰ ਕਾਟਰੇਟ, ਉਸ ਦੇ ਵਿੱਚ ਰੱਖਿਆ ਗਿਆ ਸੀ ਕਿਉਂਕਿ 9 ਅਪ੍ਰੈਲ ਨੂੰ ਕੈਪੀਟਲ ਹਿੱਲ ਤੇ ਪੈਰੇਡ ਹੈ, ਉਸ ਦੀ ਮੀਟਿੰਗ ਵੀ ਆਫਟਰਨੂਨ ਸੀ। ਸੋ ਉਸ ਦੀਵਾਨ 'ਚ ਸਾਨੂੰ ਵੀ ਸੰਗਤ ਦੇ ਨਾਲ ਦੀਦਾਰ ਕਰਨ ਦਾ ਮੌਕਾ ਵੀ ਬਣਿਆ, ਵਿਚਾਰ ਸਾਂਝੇ ਕਰਨ ਦਾ ਮੌਕਾ ਵੀ ਬਣਿਆ ਔਰ ਜਜ਼ਬਾਤ ਜਿਹੜੇ ਨੇ ਉਹ ਦੇਖਿਆ ਹੀ ਬਣਦੇ ਨੇ। ਔਰ ਲੰਬਾ ਵਕਤ ਬੇਸ਼ੱਕ ਜਿੰਨਾ ਮਰਜ਼ੀ ਦੀਵਾਨ ਹੋਣ ਹਰ ਕੋਈ, ਔਰ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋ ਕਿ ਕੋਈ ਵੀ ਦੀਪ ਸਿੱਧੂ ਨਾਲ ਸੰਬੰਧਿਤ ਜਾਂ ਜੋ ਕਿ ਘਟਨਾਕ੍ਰਮ ਨਾਲ ਸੰਬੰਧਿਤ ਕੋਈ ਵੀਡੀਓ ਆਉਂਦੀ ਹੈ ਤੇ ਉਸ ਦੇ ਹਜ਼ਾਰਾਂ ਵਿਊਅਰਸ ਔਰ ਹਜ਼ਾਰਾਂ ਉਸ ਦੇ ਉੱਤੇ ਕਮੈਂਟ ਹੁੰਦੇ ਨੇ। ਸਾਡੀ ਜਿਹੜੀ ਪ੍ਰੈਜੈਂਟੇਸ਼ਨ ਵੀ ਸੀ ਉੱਥੇ ਉਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਅਮਰਵੀਰ ਸਿੰਘ ਹੋਰਾਂ ਨੇ ਆ ਕੇ ਅਪਲੋਡ ਨੂੰ ਕਰ ਦਿੱਤਾ ਸੀ। ਔਰ ਇਸ ਤੋਂ ਬਾਅਦ ਕਿਉਂਕਿ ਸਬਰੰਗ ਟੀਵੀ ਵੱਲੋਂ ਇੱਕ ਪ੍ਰੋਗਰਾਮ ਇੱਥੇ ਰੱਖਿਆ ਗਿਆ ਸੀ ਸ਼ਾਮ ਨੂੰ ਉਹਨਾਂ ਦੇ ਸਟੂਡੀਓ ਦੇ ਵਿੱਚ, ਜਿਹਦੇ 'ਚ ਕਿ ਇੱਕ ਨਾਮੀ ਸੱਜਣ ਹਸਨ ਜਲੀਲ ਜਿਹੜੇ ਬਹੁਤ ਵੱਡੇ ਕਮੈਂਟੇਟਰ ਕ੍ਰਿਕਟ ਦੇ ਰਹੇ, 25-30 ਸਾਲ ਪਾਕਿਸਤਾਨ ਦੇ ਰੇਡੀਓ ਟੀਵੀ ਦੇ ਨਾਲ ਉਹ ਜੁੜੇ ਰਹੇ, ਉਹਨਾਂ ਨੂੰ ਆਨਰ ਕੀਤਾ ਜਾਣਾ ਸੀ। ਸਾਡੇ ਨਾਲ ਵੀ ਉਹਨਾਂ ਦਾ ਜਿਹੜਾ ਉਹ ਸੰਬੰਧ ਥੋੜ੍ਹਾ ਜੁੜਿਆ। ਸੋ ਅਸੀਂ ਉਸ ਫੰਕਸ਼ਨ ਦੇ ਲਈ ਵਾਪਸ ਉੱਥੋਂ ਮੁੜੇ ਦਸ਼ਮੇਸ਼ ਦਰਬਾਰ ਤੋਂ, ਔਰ ਉਹ ਵੀ ਅਸੀਂ ਜਿਹੜਾ ਸਾਡੀ ਪ੍ਰੈਜੈਂਟੇਸ਼ਨ ਹੈ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਦਰਸ਼ਕਾਂ ਦੇ ਰੂਬਰੂ ਕਰਾਂਗੇ। ਬੜਾ ਕਾਮਯਾਬ
ਫੰਕਸ਼ਨ ਸੀ ਔਰ ਚੰਗਾ ਲੱਗਦਾ ਜਿੱਥੇ ਬਹੁਤ ਸਾਰੇ ਅਦਬ ਵਾਲੇ ਲੋਕ ਜਿਹੜੇ ਲਿਟਰੇਚਰ ਨੂੰ ਸਮਝਦੇ ਨੇ, ਜਿਹੜੇ ਸੈਂਸਿਟੀਵਿਟੀਜ਼ ਨੂੰ, ਇੰਟੈਲੈਕਚੁਅਲ ਬਹੁਤ ਵਾਰੇ ਹੁੰਦਾ ਵੀ ਭੀੜਾਂ ਤਾਂ ਬਹੁਤ, ਤੁਸੀਂ ਜਿੱਥੇ ਮਰਜ਼ੀ ਮੇਲਿਆਂ 'ਚ ਚਲੇ ਜਾਓ ਭੀੜਾਂ ਹੀ ਹੁੰਦੀਆਂ ਨੇ, ਪਰ ਇੱਕ ਕਲੋਜ਼ ਸੈਟਿੰਗ 'ਚ ਜਿੱਥੇ ਅਦਬ ਨੂੰ ਮੰਨਣ ਵਾਲੇ ਲੋਕ ਹੋਣ, ਔਰ ਹਸਨ ਜਲੀਲ ਸਾਹਿਬ ਬੜੇ ਹੀ ਜਿਹੜੀ ਹੈ ਨਿਹਾਇਤ ਹੰਬਲ ਸ਼ਖਸੀਅਤ ਨੇ ਔਰ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਭਾਈ ਜਿਹੜਾ ਹੈ ਜਿਸ ਅੰਦਾਜ਼ ਦੇ ਵਿੱਚ, ਔਰ ਇਹੀ ਨਹੀਂ ਹੈ, ਮੈਂ ਦੇਖ ਰਿਹਾ ਸੀ ਜਿਹੜੀ ਬੀਬੀ ਕੰਡਕਟ ਕਰ ਰਹੇ ਸੀ ਐਜ਼ ਏ ਐਂਕਰ ਉਸ ਸਾਰੇ ਪ੍ਰੋਗਰਾਮ ਨੂੰ, ਉਹ ਦੱਸ ਰਹੇ ਸੀ ਜੀ ਕਿ ਅਸੀਂ ਪਿੱਛੇ ਹੀ ਨਨਕਾਣਾ ਸਾਹਿਬ ਜਾ ਕੇ ਆਏ ਹਾਂ ਸਾਡੀ ਟੀਮ, ਔਰ ਉਹ ਇੰਨੇ ਕੁ ਮੁਤਾਸਰ ਸੀ ਸਾਰੇ ਤੋਂ ਕਿ ਭਾਈ ਜਿੰਨਾ ਪਿਆਰ, ਆਓ ਭਾਗਤ, ਲੰਗਰ ਔਰ ਖੂਬਸੂਰਤੀ। ਸੋ ਮੈਂ ਸਮਝਦਾ ਵੀ ਇਹ ਜਿਵੇਂ ਜਿਵੇਂ ਬਾਬੇ ਨਾਨਕ ਦੀ ਰਹਿਮਤ ਹੋ ਰਹੀ ਹੈ, ਇਹ ਜਿਹੜੀਆਂ ਸਾਂਝਾਂ ਨੇ ਉਸ ਧਰਤੀ ਤੇ, ਔਰ ਗੁਰੂ ਨਾਨਕ ਸਭ ਦੇ ਸਾਂਝੇ ਨੇ, ਸਾਡਾ ਕੋਈ ਠੀਕ ਹੈ ਸਿੱਖ ਧਰਮ ਦੇ ਪਹਿਲੇ ਗੁਰੂ ਨੇ, ਪਰ ਗੁਰੂ ਨਾਨਕ ਹਰ ਇੱਕ ਦੇ ਨੇ। ਔਰ ਇਹੀ ਕਾਰਨ ਸੀ ਕਿ ਉਸ ਫੋਕਲੋਰ ਦੇ ਵਿੱਚ ਜਦੋਂ ਇਹ ਲਫ਼ਜ਼ ਆਏ ਕਿ ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ, ਮੁਸਲਮਾਨ ਕਾ ਪੀਰ, ਸੋ ਅਸੀਂ ਜਿਹੜਾ ਇਹ ਸਾਰੇ ਤੋਂ, ਔਰ ਅੱਜ ਦੀ ਐਕਟੀਵਿਟੀ 'ਚ ਸਾਨੂੰ 2 ਦਿਨ ਪਹਿਲਾਂ ਇਸ ਨਿਊਯਾਰਕ ਦੀਆਂ ਮੁਸਲਮਾਨ ਜਥੇਬੰਦੀਆਂ ਨੇ ਸੰਪਰਕ ਕੀਤਾ ਸੀ ਕਿ ਜੋ ਕੁਝ ਕਰਨਾਟਕਾ ਦੇ ਵਿੱਚ ਚੱਲ ਰਿਹਾ ਹੈ ਹਿਜਾਬ ਦੇ ਹਵਾਲੇ ਨਾਲ, ਜਿਹਦੀ ਸ਼ੁਰੂਆਤ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਵੱਲੋਂ ਬੈਨ ਤੇ ਹੋਈ ਜੀ ਹਿਜਾਬ ਤੇ, ਔਰ ਫਿਰ ਚਲਦੇ ਇਸ ਵੇਲੇ ਇਸ਼ੂ ਇਸ ਕਿਸਮ ਦਾ ਬਣ ਗਿਆ ਕਿ ਕਰਨਾਟਕਾ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ। ਸਰਕਾਰ ਜਿਹੜੀ ਹੈ ਉਹ ਬੀਜੇਪੀ ਦੀ ਹੈ, ਉਹ ਹਿਜਾਬ ਤੇ ਪਾਬੰਦੀ ਲਾਉਣ ਦੇ ਲਈ, ਕਿਉਂਕਿ ਅਲਟੀਮੇਟਲੀ ਉਹਨਾਂ ਨੇ ਜਿਹੜਾ ਮੁਸਲਿਮ ਪਰਸਨਲ ਲਾਅ ਉਹਨੂੰ ਖਤਮ ਕਰਨਾ ਔਰ ਯੂਨੀਫਾਰਮ ਸਿਵਲ ਕੋਡ ਉਹ ਲਿਆਉਣਾ ਚਾਹੁੰਦੇ ਨੇ। ਔਰ ਅੱਜ ਦੀਆਂ ਖਬਰਾਂ 'ਚ ਇਹ ਵੀ ਹੈ ਕਿ ਭਾਈ ਉੱਥੇ ਇੱਕ ਬਜਰੰਗ ਦਲ ਦੇ ਕਿਸੇ ਐਕਟਿਵਿਸਟ ਦੀ ਸਟੈਬਿੰਗ ਹੋਈ, ਉਸ ਤੋਂ ਬਾਅਦ ਦੰਗਿਆਂ ਦਾ ਡਰ ਹੈ। ਇਸ ਵੇਲੇ ਕਰਨਾਟਕਾ ਦੇ ਵਿੱਚ ਇੱਕ ਭਿਆਨਕ ਮਾਹੌਲ ਬਣਿਆ ਹੋਇਆ, ਔਰ ਇਕੱਲਾ ਕਰਨਾਟਕਾ ਨਹੀਂ, ਕਿਉਂਕਿ ਯੂਪੀ ਦੇ ਵਿੱਚ ਅਜੇ ਕੁਝ ਚਰਨਾਂ ਦੀਆਂ ਵੋਟਾਂ ਬਾਕੀ ਨੇ, ਔਰ ਇਹ ਬੀਜੇਪੀ ਜਿਹੜੀ ਹਰ ਫਰੰਟ ਤੇ ਫੇਲ ਹੋਈ ਹੈ, ਕੋਵਿਡ ਦੇ ਚੱਲਦਿਆਂ, ਇਕੋਨਮੀ, ਬੇਰੁਜ਼ਗਾਰੀ। ਸੋ ਇਹ ਜਿਹੜਾ ਮਜ਼ਹਬ ਹੁੰਦਾ ਹੈ ਇਹ ਸੌਖਾ ਤਰੀਕਾ ਹੁੰਦਾ, ਤੁਸੀਂ ਕਿਤੇ ਵੀ ਫਿਰਕੂ ਨਫ਼ਰਤ ਪੈਦਾ ਕਰ ਦਿਓ, ਔਰ ਇਹ ਹਰ ਜ਼ਮਾਨੇ ਦੇ ਵਿੱਚ ਜੇ ਅਸੀਂ ਉਸ ਖਿੱਤੇ ਦੀ ਹਿਸਟਰੀ ਦੇਖੀਏ ਤਾਂ ਜਦੋਂ ਤੁਸੀਂ ਭੜਕਾਣਾ ਹੈ ਉਹ ਏਜੰਸੀਆਂ ਆਪਣੇ ਕੰਮ ਤੇ ਲੱਗੀਆਂ ਹੁੰਦੀਆਂ ਨੇ, ਔਰ ਉਸ ਕਿਸਮ ਦਾ ਹੀ ਵਰਤਾਰਾ ਇਹ ਲੱਗਦਾ ਹੈ ਵੀ ਹਿਜਾਬ ਦੇ ਇਸ਼ੂ ਨੂੰ ਜਿਸ ਲੈਵਲ ਤੱਕ ਬਿਲਕੁਲ ਨਫ਼ਰਤ ਨਾਲ ਜੋੜ ਕੇ, ਔਰ ਉਸ ਸਾਰੇ ਨੂੰ ਬੀਜੇਪੀ ਨੂੰ ਲੱਗਦਾ ਹੈ ਕਿ ਭਾਈ ਇਹ ਧਰਮ ਦਾ ਮਾਮਲਾ ਹੈ ਕਿ ਵੀ ਤੁਸੀਂ ਉਸ ਦੇ ਥੱਲੇ ਲੋਕਾਂ ਦੀਆਂ ਵੋਟਾਂ ਲੈ ਸਕਦੇ ਹੋ। ਔਰ ਇਕੱਲਾ ਇਹੀ ਨਹੀਂ, ਕਿਵੇਂ ਹੁਣ ਮੋਦੀ, ਕਿਉਂਕਿ ਬੀਜੇਪੀ ਦਾ ਯੂਪੀ ਦੇ ਵਿੱਚ ਇਸ ਵੇਲੇ ਗ੍ਰਾਫ ਥੱਲੇ ਨੂੰ ਜਾ ਰਿਹਾ, ਔਰ ਮੋਦੀ ਉੱਥੇ ਖਲੋ ਕੇ ਯੂਪੀ 'ਚ ਪ੍ਰਚਾਰ ਕਰਦੇ हैं, ਕਿਉਂਕਿ 2008 ਦੇ ਵਿੱਚ ਅਹਿਮਦਾਬਾਦ 'ਚ ਬੰਬ ਧਮਾਕੇ ਹੋਏ ਸੀ, ਔਰ ਉਹਨਾਂ ਦੇ ਜਿਹੜੇ ਦੋਸ਼ੀ ਬਣਾਏ ਗਏ, ਜੋ ਵੀ ਉੱਥੇ ਕਿਵੇਂ ਦੋਸ਼ੀ ਬਣਾਏ ਜਾਂਦੇ ਨੇ ਹਰ ਇੱਕ ਨੂੰ ਪਤਾ ਹੈ, ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਆਲਮੋਸਟ ਜਿਹੜੇ ਕੁੱਲ ਨੰਬਰ 38 ਮੁਸਲਮਾਨਾਂ ਨੂੰ ਫਾਂਸੀ ਦਾ ਆਰਡਰ ਜੱਜ ਵੱਲੋਂ ਦਿੱਤਾ ਗਿਆ। ਹੁਣ ਜ਼ਾਹਰ ਹੈ ਕਿ ਵੀ ਚਲੋ ਜੇ ਵਾਕਈ ਦੋਸ਼ੀ ਸੀ ਔਰ ਕੋਈ ਨਹੀਂ, ਪਰ ਹੁਣ ਤੁਸੀਂ ਜੇ ਦੂਸਰੇ ਪਾਸੇ ਦੇਖਦੇ ਹੋ ਕਿ ਨਵੰਬਰ 1984 'ਚ ਹਜ਼ਾਰਾਂ ਸਿੱਖ ਮਾਰੇ ਜਾਂਦੇ ਨੇ, ਅਸੀਂ 36-37 ਸਾਲ ਬਾਅਦ ਵੀ ਇਨਸਾਫ ਦੀ ਮੰਗ ਕਰ ਰਹੇ ਹਾਂ ਕਿ ਭਾਈ ਦੋਸ਼ੀਆਂ ਨੂੰ ਸਜ਼ਾ ਦਿਓ। ਉਸੇ ਗੁਜਰਾਤ 2002 'ਚ ਹਜ਼ਾਰਾਂ ਮੁਸਲਮਾਨ ਮਾਰੇ ਜਾਂਦੇ ਨੇ, ਉਹੀ ਮੋਦੀ ਅਮਿਤ ਸ਼ਾਹ ਦੀ ਨਿਗਰਾਨੀ ਥੱਲੇ, ਔਰ ਉਹ ਕਿੱਥੋਂ ਤੱਕ ਪਹੁੰਚ ਗਏ ਨੇ, ਹਿਰਦੇ ਸਮਰਾਟ ਬਣ ਕੇ। ਸੋ ਕੱਲਾ ਇਹੀ ਨਹੀਂ ਕਿ ਭਾਈ ਉੱਥੇ ਇਹ ਵਾਪਰਿਆ, ਇਸ ਈਵਨ ਜਜਮੈਂਟ ਨੂੰ ਮੋਦੀ ਕਿਵੇਂ ਜਿਹੜਾ ਯੂਪੀ ਦੇ ਵਿੱਚ ਨਫ਼ਰਤ ਦੇ ਪ੍ਰਚਾਰ ਲਈ ਔਰ ਮੁਸਲਮਾਨਾਂ ਦੇ ਖਿਲਾਫ ਜੋ ਮਾਹੌਲ ਸਿਰਜਿਆ ਜਾ ਰਿਹਾ ਹੈ, ਮੋਦੀ ਉੱਥੇ ਖਲੋ ਕੇ ਕਹਿੰਦਾ ਉਹਦੇ 'ਚ ਹੁਣ ਜਿਹੜੀ ਪਾਰਟੀ ਚੈਲੰਜ ਦੇ ਰਹੀ ਹੈ ਬੀਜੇਪੀ ਨੂੰ ਯੂਪੀ 'ਚ, ਅਭਿਲੇਖ ਯਾਦਵ ਦੀ ਪਾਰਟੀ, ਸਮਾਜਵਾਦੀ ਪਾਰਟੀ, ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਸਾਈਕਲ ਹੈ। ਹੁਣ ਮੋਦੀ ਉੱਥੇ ਕਹਿੰਦਾ ਹੈ ਕਿ ਜੀ ਦੇਖੋ ਇਸ ਸਾਈਕਲ ਦੇ ਉੱਤੇ ਹੀ ਬੰਬ ਰੱਖ ਕੇ ਜਿਹੜੇ 2008 ਦੇ ਵਿੱਚ ਬੰਬ ਧਮਾਕੇ ਹੋਏ ਅਹਿਮਦਾਬਾਦ ਦੇ ਵਿੱਚ ਉਹ ਕੀਤੇ ਗਏ ਸੀ, ਔਰ ਦੇਖੋ ਇਹ ਸਾਈਕਲ ਵਾਲੇ ਹੀ ਨੇ। ਹੁਣ ਤੁਸੀਂ ਔਰ ਇਹਦੇ ਤੇ ਲੋਕਾਂ ਜਾਇਆ ਵੀ ਸਾਈਕਲ ਤਾਂ ਇੱਕ ਆਮ ਵਿਚਾਰੇ ਗਰੀਬ ਆਦਮੀ ਦਾ ਵਹੀਕਲ ਹੈ, ਕਿਸਾਨ ਦਾ ਹੈ, ਗਰੀਬ ਦਾ ਹੈ, ਬੱਚਿਆਂ ਨੂੰ ਛੱਡਣ ਸਕੂਲੇ ਬੱਚੀਆਂ ਦੂਜੇ ਜਿਹੜੇ ਕੋਈ ਕਾਰਾਂ, ਸਕੂਟਰ, ਮੋਟਰਸਾਈਕਲਾਂ ਤੇ ਨਹੀਂ ਨੇ। ਸੋ ਇਸ ਹੱਦ ਤੱਕ ਜਾ ਕੇ, ਔਰ ਮੋਦੀ ਈਵਨ ਉੱਥੇ ਕਹਿ ਰਿਹਾ ਜੀ ਮੈਂ ਤਾਂ ਜਦੋਂ 2008 'ਚ ਹੋਇਆ ਮੈਂ ਤਾਂ ਉਸ ਮਿੱਟੀ ਨੂੰ ਮੱਥੇ ਨਾਲ ਲਾਇਆ, ਮੈਂ ਉਹਨੂੰ ਉਸ ਦਿਨ ਨੂੰ ਕਦੇ ਨਹੀਂ ਭੁੱਲ ਸਕਦਾ
ਜਦੋਂ ਲੜੀਵਾਰ ਹਮਲਿਆਂ ਦੇ ਪੀੜਤਾਂ ਦੇ ਖੂਨ ਨਾਲ ਧਰਤੀ ਲਾਲ ਹੋ ਗਈ, ਮੇਰੇ ਅਥਰੂ ਆਪ ਮੁਹਾਰੇ ਵਗ ਰਹੇ ਸੀ। ਮੈਂ ਉਸ ਦਿਨ ਖੂਨ ਨਾਲ ਭਿੱਜੀ ਮਿੱਟੀ ਚੁੱਕ ਕੇ ਸਹੁੰ ਚੁੱਕੀ ਕਿ ਮੇਰੀ ਸਰਕਾਰ ਇਹਨਾਂ ਅੱਤਵਾਦੀਆਂ ਨੂੰ ਪਤਾਲ ਤੋਂ ਵੀ ਲੱਭ ਕੇ ਸਜ਼ਾਵਾਂ ਦੇਵੇਗੀ। ਔਰ ਉਹਨਾਂ ਨੇ ਕਿਹਾ ਕਿ ਭਾਈ ਹੁਣ ਉਹਨਾਂ ਨੂੰ ਸਜ਼ਾ ਮਿਲ ਗਈ ਹੈ। ਔਰ ਇਹ ਜਿਹੜੇ ਸਾਰੇ ਨੇ ਉਹ ਸਮਾਜਵਾਦੀ ਪਾਰਟੀ ਦੇ ਉੱਤੇ ਜਿਹੜੀ ਹੈ ਉਹ ਤੀਰ ਕੱਸ ਰਹੇ ਨੇ ਕਿ ਜੀ ਦੇਖੋ ਇਹ ਉਸ ਸਾਈਕਲ ਨਿਸ਼ਾਨ ਦੇ ਉੱਤੇ ਲੜ ਰਹੇ ਨੇ ਜਿਨ੍ਹਾਂ ਸਾਈਕਲਾਂ ਦੇ ਉੱਤੇ ਬੰਬ ਰੱਖ ਕੇ ਜਿਹੜਾ ਉਹ ਉਹਦੇ ਅਹਿਮਦਾਬਾਦ ਦੇ ਵਿੱਚ ਬੰਬ ਧਮਾਕੇ ਕੀਤੇ ਗਏ ਸੀ। ਸੋ ਹੁਣ ਇਹ ਮੁੱਦਾ ਇਕੱਲਾ ਮੁਸਲਮਾਨਾਂ ਦਾ ਇਸ਼ੂ ਨਹੀਂ ਹੈ ਔਰ ਅਸੀਂ ਇਹ ਗੱਲ ਆਪਣੀ ਹਰ ਪ੍ਰੈਜੈਂਟੇਸ਼ਨ 'ਚ ਵੀ ਕਹਿੰਦੇ ਹਾਂ। ਔਰ ਅੱਜ ਇਸਲਾਮਿਕ ਆਰਗੇਨਾਈਜੇਸ਼ਨਸ ਵੱਲੋਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਇੱਥੇ ਇੰਡੀਅਨ ਕੌਂਸੂਲੇਟ ਦੇ ਬਾਹਰ ਨਾਟ ਯੂਨਾਈਟਿਡ ਨੇਸ਼ਨਸ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਰੱਖਿਆ ਹੋਇਆ ਸੀ ਔਰ ਅਸੀਂ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਵੀਰ ਹਿੰਮਤ ਸਿੰਘ ਜਿਹੜੇ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਨੇ ਈਸਟ ਕੋਸਟ ਕਮੇਟੀ ਦੇ ਵਰਲਡ ਸਿੱਖ ਪਾਰਲੀਮੈਂਟ ਦੇ, ਉਹਨਾਂ ਨੇ ਵੀ ਐਡਰੈਸ ਕੀਤਾ, ਮੈਂ ਵੀ ਐਡਰੈਸ ਕੀਤਾ ਔਰ ਉਹ ਵੀ ਅਸੀਂ ਸਾਡੀ ਟੈਕਨੀਕਲ ਟੀਮ ਵੀ ਪਹੁੰਚੀ ਹੋਈ ਸੀ, ਉਹਨਾਂ ਨੂੰ ਕਵਰ ਕੀਤਾ। ਆਉਣ ਵਾਲੇ ਦਿਨਾਂ 'ਚ ਅਸੀਂ ਇਸ ਨੂੰ ਸਾਂਝਾ ਕਰਾਂਗੇ। ਇਸ ਸਾਰੇ ਦੇ ਚੱਲਦਿਆਂ ਅਸੀਂ ਜਿਹੜੀ ਦੁਖਦ ਘਟਨਾ, ਇੱਕ ਪਾਸੇ ਅਜੇ ਦੀਪ ਸਿੱਧੂ ਉਹਨਾਂ ਦਾ ਵਿਛੋੜਾ ਔਰ ਉਹਦੇ ਇੰਪੈਕਟ ਉੱਥੋਂ ਦੀ ਧਰਤੀ ਤੇ ਹੀ ਨਹੀਂ ਕੁੱਲ ਦੁਨੀਆ 'ਚ ਮਹਿਸੂਸ ਕੀਤੇ ਜਾ ਰਹੇ ਨੇ। ਸਾਡੇ ਬਹੁਤ ਹੀ ਪਿਆਰੇ ਮਿੱਤਰ, ਵੀਰ, ਸਹਿਯੋਗੀ, ਖਾਲਿਸਤਾਨ ਦੀ ਆਈਕੋਨਿਕ ਫਿਗਰ, ਕੈਨੇਡਾ ਦੇ ਵਿੱਚ ਪਿਛਲੀਆਂ 4 ਦਹਾਈਆਂ ਤੋਂ ਖਾਲਿਸਤਾਨ ਜ਼ਿੰਦਾਬਾਦ ਦੀ ਬੁਲੰਦ ਆਵਾਜ਼ ਵਾਲੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਲਗਭਗ 61 ਸਾਲ ਦੀ ਉਹਨਾਂ ਦੀ ਉਮਰ ਸੀ। ਪਿਛਲੇ ਲਗਭਗ 2 ਸਾਲ ਤੋਂ ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ, ਬੋਨ ਕੈਂਸਰ ਡਾਇਗਨੋਜ਼ ਹੋਇਆ ਸੀ। ਕੀਮੋ ਚੱਲਦਾ ਰਿਹਾ ਔਰ ਕੀਮੋ 'ਚ ਆਪਣੇ ਉਹਦੇ ਸਾਈਡ ਇਫੈਕਟ ਹੁੰਦੇ ਨੇ, ਰਿਕਵਰ ਵੀ ਹੋਏ ਔਰ ਹਾਲਾਂ ਉਹ ਕਮਜ਼ੋਰ ਸਨ, ਪਰ ਪਿਛਲੇ ਵਕਤ 'ਚ ਉਹ ਪੂਰਾ ਹੌਸਲਾ ਕਰਕੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਵੀ ਗਏ। ਵਾਪਸ ਆ ਕੇ ਸੀ ਕਿ ਸਰਜਰੀ ਹੋਣੀ ਹੈ, ਕਿ ਹੁੰਦਾ ਕਿ ਜੇ ਬੋਨ ਮੈਰੋ ਮੈਚ ਕਰ ਜਾਏ। ਸੋ ਉਹਨਾਂ ਦੇ ਬੇਟੇ ਦਾ ਹੀ ਮੈਚ ਕੀਤਾ ਔਰ ਬੋਨ ਮੈਰੋ ਟ੍ਰਾਂਸਪਲਾਂਟ ਵੀ ਹੋਇਆ ਕੁਝ ਮਹੀਨੇ ਪਹਿਲਾਂ। ਪਰ ਜਿਵੇਂ ਇਹ ਕੁਦਰਤ ਦਾ ਭਾਣਾ ਹੁੰਦਾ ਕਿ ਜੇ ਬਾਡੀ ਐਕਸੈਪਟ ਕਰੇ ਤੇ ਗੱਲ ਅੱਗੇ ਤੁਰਦੀ ਹੈ, ਨਹੀਂ ਤਾਂ ਫਿਰ ਇੱਕ ਤੋਂ ਬਾਅਦ ਇੱਕ ਇਨ ਐਂਡ ਆਊਟ ਆਫ ਹਸਪੀਟਲ। ਔਰ ਉਹਨਾਂ ਨੇ ਜਿਸ ਸੂਰਮ ਗਤੀ ਦੇ ਨਾਲ ਵੇਲੇ ਦੀ ਹਕੂਮਤ ਨੂੰ ਵੰਗਾਰਿਆ, ਇੰਡੀਅਨ ਗਵਰਨਮੈਂਟ ਨੂੰ, ਔਰ ਜਦੋਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਇੰਡੀਆ ਦੀ ਵਿਜ਼ਿਟ ਤੇ ਜਾ ਰਹੇ ਸੀ, ਕਿਉਂਕਿ ਸੁਖਮਿੰਦਰ ਸਿੰਘ ਹੰਸਰਾ ਪੱਤਰਕਾਰੀ ਦੀ ਦੁਨੀਆ 'ਚ ਖਾਸ ਤੌਰ ਤੇ ਪੰਜਾਬੀ ਪੱਤਰਕਾਰੀ ਔਰ ਰੇਡੀਓ, ਸਭ ਤੋਂ ਪਹਿਲਾਂ ਅਣਖੀਲਾ ਪੰਜਾਬ ਰੇਡੀਓ ਪ੍ਰੋਗਰਾਮ ਕੈਨੇਡਾ, ਜਦੋਂ ਕੋਈ ਰੇਡੀਓ ਪ੍ਰੋਗਰਾਮ ਨਹੀਂ ਸੀ, ਉਹ ਸੁਖਮਿੰਦਰ ਸਿੰਘ ਹੰਸਰਾ ਰਨ ਕਰਦੇ ਸੀ, ਈਵਨ 84 ਤੋਂ ਵੀ ਪਹਿਲਾਂ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਫਿਰ ਉਹਨਾਂ ਨੇ ਅਣਖੀਲਾ ਪੰਜਾਬ ਟੀਵੀ ਪ੍ਰੋਗਰਾਮ, ਜਿਹੜਾ ਅੱਧੇ ਘੰਟੇ ਦਾ ਸਲੋਟ ਮੇਨ ਜਿਹੜਾ ਥਰੂ ਆਊਟ ਕੈਨੇਡਾ ਦੇਖਿਆ ਜਾਂਦਾ ਸੀ, ਉਸ ਨੂੰ ਉਹਨਾਂ ਨੇ ਲਿਆ, ਜਿਹੜਾ ਕਾਫੀ ਐਕਸਪੈਂਸਿਵ ਸੀ, ਕਾਫੀ ਦੇਰ ਰਨ ਕੀਤਾ। ਪਰ ਰੇਡੀਓ ਪ੍ਰੋਗਰਾਮ ਵੀ, ਟੀਵੀ ਵੀ, ਕਿਉਂਕਿ ਬੁਲੰਦ ਆਵਾਜ਼, ਜਦੋਂ ਉਹਨਾਂ ਨੇ ਟੀਵੀ ਦੇ ਉੱਤੇ ਅਣਖੀਲਾ ਪੰਜਾਬ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਤੇ ਉਹਨਾਂ ਦੇ ਪ੍ਰੋਗਰਾਮ ਦਾ ਐਂਡ ਜਿਹੜਾ ਉਹ ਬੁਲੰਦ ਆਵਾਜ਼ ਖਾਲਿਸਤਾਨ ਜ਼ਿੰਦਾਬਾਦ। ਔਰ ਕੈਨੇਡਾ 'ਚ ਮੇਰਾ ਫਰੀਕੁਐਂਟ ਆਣਾ ਜਾਣਾ ਸੀ, ਇੱਕ ਕਾਰਨਰ ਤੋਂ ਦੂਸਰੇ ਤੱਕ ਜਿਹੜੇ ਖਾਸ ਤੌਰ ਤੇ ਯੰਗਸਟਰ ਬੱਚੇ ਨੇ ਉਹ ਟੀਵੀ ਦੇ ਕੋਲ ਬੈਠੇ ਹੁੰਦੇ ਸੀ। ਐਤਵਾਰ ਕੇ ਸੈਚਰਡੇ ਪ੍ਰੋਗਰਾਮ ਸੀ, ਉਹ ਸੁਣਨ ਦੇ ਲਈ ਕਿ ਵੀ, ਤੇ ਉਸੇ ਅੰਦਾਜ਼ ਦੇ ਵਿੱਚ ਉਹ ਰਿਪੀਟ ਕਰਦੇ ਸੀ। ਔਰ ਇਸੇ ਕਰਕੇ ਬਹੁਤ ਸਾਰੇ ਫਿਰ ਜਿਹੜੇ ਇੰਡੀਅਨ ਕੌਂਸੂਲੇਟ ਔਰ ਦੂਜੇ ਉਹਨਾਂ ਦੇ ਦੁਮਛੱਲੇ ਹੁੰਦੇ ਨੇ, ਸ਼ਿਕਾਇਤਾਂ ਕਰਾ ਕੇ ਦੂਜੇ ਤੀਜੇ ਉਹ ਪ੍ਰੋਗਰਾਮ ਉਹਨਾਂ ਦੇ ਬੰਦ ਕਰਵਾਏ ਗਏ। ਲੇਕਿਨ ਮੈਂ ਸਮਝਦਾ ਵੀ ਅਣਖੀਲਾ ਪੰਜਾਬ ਟੀਵੀ ਪ੍ਰੋਗਰਾਮ ਦੀ ਇੱਕ ਵੱਡੀ ਇਹ ਵੀ ਦੇਣ ਰਹੀ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਰਾਹੀਂ ਕਿ ਜਿਹੜੀ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਲਾਸਟ ਸਪੀਚ, ਹਿਸਟੋਰੀਕਲ ਸਪੀਚ ਹੈ, ਜਿਹੜੀ ਉਹਨਾਂ ਨੇ ਗੁਰਦੁਆਰਾ ਡਿਕਸੀ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ, ਮੈਂ ਵੀ ਉਸ ਦੇ ਵਿੱਚ ਸਮਾਗਮ 'ਚ ਸ਼ਮੂਲੀਅਤ ਕੀਤੀ। ਅਸਲ 'ਚ ਉਹ ਫੰਕਸ਼ਨ ਅਣਖੀਲਾ ਪੰਜਾਬ ਟੀਵੀ ਦੀ ਸਾਲਾਨਾ ਵਰ੍ਹੇਗੰਢ ਸੀ ਔਰ ਉਸ ਵਰ੍ਹੇਗੰਢ ਦੇ ਲਈ ਉਹਨਾਂ ਨੇ ਸਰ ਜਸਵੰਤ ਸਿੰਘ ਖਾਲੜਾ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ, ਮੈਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਔਰ ਉਹ ਜਸਵੰਤ ਸਿੰਘ ਖਾਲੜਾ ਦੀ ਅਖੀਰਲੀ ਸਪੀਚ ਰਹੀ ਔਰ ਬੜੀ, ਮੈਂ ਸਮਝਦਾ ਵੀ ਬੇਬਾਕੀ ਦੇ ਨਾਲ ਇਹ ਉਹ ਪੀਰੀਅਡ ਸੀ ਜਦੋਂ ਕਿ ਲੋਕਲ ਲੈਵਲ ਦੇ ਉੱਤੇ ਕੁਝ ਜਿਹੜੇ ਸੱਜਣ ਜਿਨ੍ਹਾਂ ਨੂੰ ਇਹ ਪਸੰਦ ਨਹੀਂ ਸੀ ਕਿ ਅਸੀਂ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਸ਼ਹੀਦ ਕਹਿੰਦੇ ਹਾਂ, ਕਿਉਂਕਿ ਉਹ ਇਸ ਗੱਲ 'ਚ ਯਕੀਨ ਰੱਖਦੇ ਸੀ ਕਿ ਜੀ ਸੰਤ ਚੜ੍ਹਦੀ ਕਲਾ 'ਚ ਨੇ। ਸੋ ਜਦੋਂ ਇਹ ਫੰਕਸ਼ਨ ਸੀ, ਜਦੋਂ ਜਸਵੰਤ ਸਿੰਘ ਖਾਲੜਾ ਔਰ ਮੈਂ ਉਹਦੇ 'ਚ ਜਾਣਾ ਸੀ,
ਉੱਥੋਂ ਪੂਰੀਆਂ ਧਮਕੀਆਂ ਦਾ ਸਿਲਸਿਲਾ ਕਿ ਅਸੀਂ ਜਿਹੜਾ ਇਹ ਬੋਲਣ ਨਹੀਂ ਦੇਣਾ ਹੈ ਡਾਕਟਰ ਅਮਰਜੀਤ ਸਿੰਘ ਨੂੰ, ਅਸੀਂ ਤਾਂ ਮਾਈਕ ਖੋਹ ਲੈਣਾ ਔਰ ਉੱਥੋਂ ਦੀਆਂ ਇੰਟੈਲੀਜੈਂਸ ਏਜੰਸੀਆਂ ਵੀ ਖਬਰਦਾਰ ਸੀ। ਮੈਨੂੰ ਬਾਅਦ 'ਚ ਪਤਾ ਲੱਗਾ ਵੀ ਈਵਨ ਦੀਵਾਨ ਹਾਲ ਜਿੱਥੇ ਮੈਂ ਬੈਠਾ ਸੀ ਮੇਰੇ ਖੱਬੇ ਸੱਜੇ ਦੋਨੋਂ ਹੀ ਇੰਟੈਲੀਜੈਂਸ ਦੇ ਬੰਦੇ ਸੀ, ਜਿਹੜੇ ਭਾਵੇਂ ਆਪਣੇ ਮੁੰਡੇ ਸੀ। ਉਹਨਾਂ ਨੇ ਬਾਅਦ 'ਚ ਦੱਸਿਆ ਜੀ ਅਸੀਂ ਤੁਹਾਡੀ ਪ੍ਰੋਟੈਕਸ਼ਨ ਲਈ ਆਏ ਹਾਂ। ਪਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ, ਹੁਣ ਇੱਕ ਪਾਸੇ ਇੰਨੇ ਵੱਡੇ ਲੈਵਲ ਦਾ ਫੰਕਸ਼ਨ, ਗੁਰਦੁਆਰਿਆਂ ਦੇ ਪ੍ਰਬੰਧਕ ਘਬਰਾ ਜਾਂਦੇ ਨੇ ਔਰ ਹੰਸਰਾਜ ਸਾਹਿਬ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੀ ਦੇਖੋ ਇਹ ਫੰਕਸ਼ਨ ਦੇ ਵਿੱਚ ਖਲਲ ਪੈ ਸਕਦਾ ਹੈ, ਇੰਨਾ ਵੱਡਾ ਤੁਸੀਂ ਪ੍ਰਬੰਧ ਕੀਤਾ ਹੈ। ਔਰ ਦੂਸਰਾ ਉਹਨਾਂ ਨੇ ਕਿਹਾ ਨਹੀਂ, ਡਾਕਟਰ ਅਮਰਜੀਤ ਸਿੰਘ ਬੋਲਣਗੇ ਹੀ ਬੋਲਣਗੇ, ਆ ਲੈਣ ਦਿਓ ਫਿਰ ਅਸੀਂ ਨਿਬੜ ਲਾਂਗੇ। ਸੋ ਮੈਂ ਕਈ ਵਾਰ ਕੁਝ ਚੀਜ਼ਾਂ ਜਿਹਨੂੰ ਤੁਸੀਂ ਜਦੋਂ ਬੈਕ ਮੁੜ ਕੇ ਦੇਖਦੇ ਹੋ ਕਿ ਹੁਣ ਜਸਟਿਨ ਟਰੂਡੋ ਦੇ ਵੇਲੇ ਐਜ਼ ਏ ਪੱਤਰਕਾਰ ਉਸ ਡੈਲੀਗੇਸ਼ਨ ਦੇ ਵਿੱਚ ਉਹਨਾਂ ਨੇ ਜਾਣਾ ਸੀ, ਜਿਹੜਾ ਪ੍ਰਾਈਮ ਮਿਨਿਸਟਰ ਵੱਲੋਂ ਲਿਸਟ ਇੰਡੀਅਨ ਗਵਰਨਮੈਂਟ ਨੂੰ ਦਿੱਤੀ ਗਈ, ਪਰ ਉਹਨਾਂ ਨੇ ਇਹਨਾਂ ਤੇ ਆਬਜੈਕਸ਼ਨ ਲਾਇਆ ਔਰ ਇਹਨਾਂ ਨੂੰ ਨਹੀਂ ਜਾਣ ਦਿੱਤਾ। ਜਦੋਂ ਕਿ ਅਸੀਂ ਦੇਖਦੇ ਹਾਂ ਕਿ ਇਸ ਸਾਰੇ ਪੀਰੀਅਡ 'ਚ ਕਿੰਨੇ ਲੋਕ ਕਿਸ ਲੈਵਲ ਦੇ, ਉਹ ਰਿਪਦਮਨ ਸਿੰਘ ਮਲਕ ਤੋਂ ਲੈ ਕੇ ਬਾਕੀ ਕਿੰਨਾ ਲਾਣਾ, ਈਵਨ ਇੱਥੇ ਵੀ ਜਿਹੜੇ ਤਰਲੇ ਕਰਕੇ ਮਿੰਨਤਾਂ ਕਰਕੇ ਜਿਹੜੇ ਨੇ ਉਹ ਵਾਪਸ ਜਾਂਦੇ ਨੇ, ਉੱਥੇ ਜਾ ਕੇ ਕੀ ਜਿਹੜਾ ਉਹ ਖੋਹਦੇ ਨੇ। ਲੇਕਿਨ ਮੈਂ ਇਹ ਸਮਝਦਾ ਵੀ ਗੈਰਤ ਦੇ ਨਾਲ, ਔਰ ਜਦੋਂ ਮੈਨੂੰ ਹੰਸਰਾਜ ਸਾਹਿਬ ਦੀ ਖਬਰ ਸਭ ਤੋਂ ਪਹਿਲਾਂ ਸਾਡੇ ਬਿਊਰੋ ਚੀਫ ਵੀਰ ਮਨਵੀਰ ਸਿੰਘ ਹੋਰਾਂ ਵੱਲੋਂ ਦਿੱਤੀ ਗਈ ਔਰ ਉਹ ਰੋਂਦੇ ਹੀ ਰਹੇ, ਮੈਂ ਤਾਂ 3-4 ਮਿੰਟ ਮੈਨੂੰ ਇੱਕਦਮ ਝਟਕਾ ਜਿਹਾ ਲੱਗਾ ਕਿ ਵੀ ਕੀ ਗੱਲ ਹੈ। ਤੇ ਉਹਨਾਂ ਨੇ ਕਿਹਾ ਕਿ ਹੰਸਰਾਜ ਸਾਹਿਬ ਸਾਥ ਛੱਡ ਗਏ। ਕਿੰਨੀ ਦੇਰ ਰੋਂਦੇ ਰਹੇ ਔਰ ਮੈਂ ਉਹਨਾਂ ਨੂੰ ਪਛਾਣਦਾ ਸੀ ਔਰ ਮੈਨੂੰ ਵੀ ਇੱਕਦਮ ਫਲੈਸ਼ਬੈਕ 'ਚ ਉਹ ਸਾਰੀਆਂ ਮੂਮੈਂਟਸ ਜਿਹੜੀਆਂ ਨੇ ਉਹ ਮੇਰੀ ਯਾਦ 'ਚ ਆਈਆਂ ਕਿ ਭਾਈ ਉਹਨਾਂ ਨੇ ਕਿਵੇਂ ਉਹ ਥੰਮ ਵਾਂਗ ਸੀ। ਇਹ ਨਹੀਂ ਹੈ ਔਰ ਇਹ ਵੀ ਨਹੀਂ ਹੈ ਕਿ ਮੇਰਾ ਕੋਈ ਰੈਗੂਲਰ ਉਹਨਾਂ ਨਾਲ ਫੋਨ ਰਾਬਤਾ ਰਹਿੰਦਾ ਸੀ। ਬਿਮਾਰੀ ਦੇ ਦੌਰਾਨ ਮੈਂ ਜ਼ਰੂਰ ਮਿਜ਼ਾਜ ਪੁਰਸ਼ੀ ਕਰਦਾ ਰਿਹਾ, ਲੇਕਿਨ ਉਹ TV 84 ਔਰ ਜਦੋਂ ਵੀ ਉਹਨਾਂ ਨੇ ਲਾਸਟ ਜਦੋਂ TV 84 ਦੇ ਲਈ ਫੰਡ ਰੇਜ਼ਿੰਗ ਟੋਰਾਂਟੋ ਦੇ ਵਿੱਚ ਕੀਤਾ, ਉਹਨਾਂ ਨੇ ਪ੍ਰੋਗਰਾਮ ਉਹ ਸੁਣਦੇ ਸੀ। ਉਹਨਾਂ ਨੇ ਕਿਹਾ ਨਹੀਂ ਡਾਕਟਰ ਸਾਹਿਬ ਤੁਸੀਂ ਬੇਦਿਲ ਨਾ ਹੋ, ਅਸੀਂ ਕਰਾਂਗੇ ਇੱਥੇ TV 84 ਲਈ ਫੰਡ ਰੇਜ਼ਿੰਗ। ਔਰ ਉਹਨਾਂ ਨੇ 30,000 ਤੋਂ ਜ਼ਿਆਦਾ ਡਾਲਰ ਰੇਜ਼ ਕੀਤੇ ਬਾਕੀ ਸਾਰੀ ਟੀਮ ਦੇ ਨਾਲ, ਵੀਰ ਸੁਖਦੇਵ ਸਿੰਘ ਗਿੱਲ ਔਰ ਵੀਰ ਸਤਨਾਮ ਸਿੰਘ, ਵੀਰ ਮਨਵੀਰ ਸਿੰਘ, ਬਾਕੀ ਸਾਰੀ ਟੀਮ ਨਾਲ। ਪਰ ਇਹ ਇਨੀਸ਼ੀਏਟਿਵ ਉਹਨਾਂ ਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨਲ ਸਕਿੱਲ ਸੀ, ਪ੍ਰੋਟੈਸਟ ਆਟਵਾ ਦੇ ਵਿੱਚ ਲਾਸਟ ਟਾਈਮ ਵੀ, ਔਰ ਕਿਸੇ ਹਾਲਤ 'ਚ ਵੀ ਹੋਣ ਉਹਨਾਂ ਨੂੰ ਇੱਕ ਆਵਾਜ਼ ਮਾਰਨ ਦੀ, ਜਦ ਕਿਤੇ ਪਤਾ ਹੋਏ ਕਿ ਭਾਈ ਕੀ ਹੋ ਰਿਹਾ, ਪੰਥ ਦੇ ਖਿਲਾਫ ਤਾਕਤਾਂ ਕੀ ਕਰ ਰਹੀਆਂ ਨੇ, ਔਰ ਉੱਥੇ ਉੱਡ ਕੇ ਪਹੁੰਚਣ ਵਾਲਾ ਉਹਨਾਂ ਦਾ ਕੰਮ ਸੀ। ਔਰ ਇੱਕ ਜਦੋਂ ਤੁਸੀਂ ਇੱਕ ਐਜ਼ ਏ ਐਕਟਿਵਿਸਟ ਵਿਚਰੇ ਹੁੰਦੇ ਹੋ, ਤੁਹਾਨੂੰ ਇੱਕ ਥਿੰਕਰ, ਇੱਕ ਸਪੀਕਰ, ਬੁਲਾਰੇ ਦੇ ਤੌਰ ਤੇ ਵੀ ਉਹਨਾਂ ਨੂੰ ਸ਼ੇਰੋ ਸ਼ਾਇਰੀ ਦਾ ਸ਼ੌਕ ਵੀ ਸੀ ਔਰ ਆਵਾਜ਼ ਵੀ ਉਹਨਾਂ ਦੀ ਬੜੀ ਜਿਹੜੀ ਜਿਵੇਂ ਪ੍ਰੈਜ਼ੈਂਟਰਸ ਦੀ ਆਵਾਜ਼ ਹੁੰਦੀ ਹੈ ਉਹ ਸੀ, ਅੰਦਰ ਪੈਸ਼ਨ ਸੀ, ਲੈਂਗੁਏਜ ਦੀ ਰਿਚਨੈਸ ਸੀ। ਔਰ ਜਦੋਂ ਉਹ ਖਲੋ ਜਾਂਦੇ ਸੀ ਉਹ ਵੀ ਐਜ਼ ਏ ਕੀ ਸਪੀਕਰ ਹੀ ਹੁੰਦੇ ਸੀ, ਕੀ ਨੋਟ ਸਪੀਕਰ। ਔਰ ਪਿਛਲੇ ਪੀਰੀਅਡ 'ਚ ਤਾਂ ਈਵਨ ਪਾਕਿਸਤਾਨੀ ਕਮਿਊਨਿਟੀ ਦੇ ਨਾਲ ਰਾਬਤਾ ਔਰ ਪਾਕਿਸਤਾਨੀ ਜਿੱਥੇ ਕੌਂਸਲ ਜਨਰਲ ਜਾਂ ਦੂਸਰੇ ਉਹ ਵੀ ਇੰਪ੍ਰੈਸ ਹੁੰਦੇ ਸੀ ਕਿ ਭਾਈ ਇੰਨੀ ਕਲੈਰਿਟੀ ਆਫ ਥਾਟ ਹੈ ਪ੍ਰੈਜ਼ੈਂਟ। ਔਰ ਮੈਂ ਸਮਝਦਾ ਵੀ ਜਦੋਂ ਤੁਹਾਡੇ 'ਚ ਇਮਾਨਦਾਰੀ ਹੁੰਦੀ ਹੈ, ਤੁਸੀਂ ਕਿਸੇ ਇਸ਼ੂ ਨੂੰ ਦੇਖਦੇ ਹੋ। ਹੁਣ ਦੀਪ ਸਿੱਧੂ ਉਹਨਾਂ ਦੀਆਂ ਪਿਛਲੀਆਂ ਕਿੰਨੀਆਂ ਸਪੀਚਸ ਕੱਢ ਕੇ ਸਾਰੇ ਪਾ ਰਹੇ ਨੇ ਜਿਹਨਾਂ ਨੂੰ ਕਦੇ ਬਹੁਤਿਆਂ ਨੇ ਗੋਲਿਆ ਨਹੀਂ ਸੀ। ਔਰ ਹਰ ਕੋਈ ਕਹਿੰਦਾ ਵੀ ਅੱਛਾ ਹੈ ਯਾਰ, ਇਹ ਬੰਦਾ ਬੰਬੇ 'ਚ ਰਿਹਾ ਹੈ, ਲਾਅ ਦੀ ਪੜ੍ਹਾਈ ਕੀਤੀ, ਮਾਡਲਿੰਗ ਕੀਤੀ, ਫਿਲਮੀ ਦੁਨੀਆ 'ਚ ਸੀ, ਇਹ ਕਿੱਥੋਂ ਇਹ ਇੰਨਾ ਉਹਨੇ ਜਿਹੜਾ। ਪਰ ਇਹ ਹੁੰਦਾ ਜਦੋਂ ਤੁਹਾਡੇ ਤੇ ਗੈਬ ਦੀ ਨਜ਼ਰ ਹੁੰਦੀ ਹੈ, ਰੱਬ ਦੀ ਨਜ਼ਰ ਹੁੰਦੀ ਹੈ, ਤੇ ਫਿਰ ਤੁਹਾਡਾ ਰਸਤਾ ਵੀ ਪੱਧਰਾ ਹੁੰਦਾ, ਕਰਜ ਵੀ ਉਹਦੇ 'ਚੋਂ ਹੀ ਨਿਕਲਦਾ। ਜੋ ਪੰਜਾਬੀ 'ਚ ਕਹਿੰਦੇ ਨੇ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ। ਹੁਣ ਜਿਹੜੇ ਕਿਸੇ ਦੇ ਟੁਕੜਿਆਂ ਤੇ ਪਲ ਰਹੇ ਹੁੰਦੇ ਨੇ, ਕਿਸੇ ਨੂੰ ਪਲੀਜ਼ ਕਰਨ ਤੇ ਲੱਗੇ ਹੁੰਦੇ ਨੇ, ਕਿਸੇ ਤੋਂ ਕੋਈ ਮਫਾਦ ਲੈਣਾ ਹੁੰਦਾ, ਉਹਨਾਂ ਦੀ ਜ਼ਬਾਨ ਤਾਂ ਟਵਿਸਟ ਕਰ ਜਾਂਦੀ ਹੈ, ਉਹ ਬੋਲ ਹੀ ਨਹੀਂ ਸਕਦੇ। ਬੋਲ ਹੀ ਜਿਹੜਾ ਜਦੋਂ ਬੁੱਲੇ ਸ਼ਾਹ ਸੱਚ ਦੀ ਗੱਲ ਕਹਿੰਦੇ ਨੇ ਕਿ ਭਾਈ ਗੱਲ ਉਹੀ ਹੈ ਕਿ ਵੀ ਜੱਜ ਕੇ ਜੇ ਬਾ ਕਹਿੰਦੀ ਹੈ ਮੂੰਹ ਆਈ ਬਾਤ ਨਾ ਰਹਿੰਦੀ ਹੈ, ਉਹ ਉਹੀ ਮੂੰਹ ਆਈ ਗੱਲ ਕੱਢ ਸਕਦੇ ਨੇ ਜਿਨ੍ਹਾਂ ਦੇ ਅੰਦਰ ਜਿਹੜਾ ਹੈ ਉਹ ਸੱਚ ਹੈ। ਔਰ ਉਹ ਇਹ ਦੇਖਦੇ ਨੇ ਕਿ ਵੀ ਠੀਕ ਹੈ, ਜੇ ਭਾਂਬੜ ਵੀ ਮੱਚਦਾ ਸੱਚ ਬੋਲਿਆ ਤੇ ਕੋਈ ਗੱਲ ਨਹੀਂ ਹੈ, ਵੀ ਗੱਲ ਮੈਂ ਕਹਿ ਦੇਣੀ ਹੈ। ਔਰ ਬੜੇ ਬੇਬਾਕੀ ਦੇ ਨਾਲ, ਔਰ ਮੈਂ ਜਦੋਂ ਉਹਨਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ ਦੇਖ ਰਿਹਾ ਸੀ ਬਹੁਤ ਸਾਰੇ ਸੋਰਸਿਸ ਤੋਂ, ਪਰ ਮੈਂ ਜਦੋਂ ਉਹਨਾਂ ਦਾ 60 ਸਾਲਾ ਜਨਮ ਦਿਨ ਮਨਾਇਆ ਗਿਆ ਟੋਰਾਂਟੋ ਦੇ ਵਿੱਚ ਸਿੱਖ ਸੰਗਤਾਂ ਵੱਲੋਂ, ਔਰ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਗਈ ਕਿ ਤੁਹਾਡੀ ਜ਼ਿੰਦਗੀ 6 ਦਹਾਕੇ ਬੀਤੇ ਨੇ। ਔਰ ਹੁਣ ਉਸ ਮੌਕੇ ਦੇ ਉੱਤੇ ਜਿਹੜਾ ਉਹਨਾਂ ਨੇ ਲਫ਼ਜ਼ ਕੇ ਜਿਹੜੀ ਉਹਨਾਂ ਦੀ ਸਪੀਚ ਸੀ
ਉਹਦੇ ਨਾਲ ਅਸੀਂ ਜਿਹੜੇ ਸਾਜਨ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਂਦ, ਅਸੀਂ ਉਹਨਾਂ ਨੂੰ ਆਪਣੇ ਇਹੀ ਅਖੀਰਲੇ ਸਾਡੇ ਕੋਲ ਬੋਲ ਹੀ ਨੇ। ਇੱਕ ਸਾਡਾ ਵੀਰ ਸਾਥੀ ਸਹਿਯੋਗੀ ਤੁਰ ਗਿਆ, ਪਰ ਉਹਨਾਂ ਦੇ ਲਫ਼ਜ਼ ਜਿਹੜੇ ਨੇ ਉਹ ਲੋਕ ਜਿਹੜੇ ਉਹਨਾਂ ਨੂੰ ਕਦੇ ਨਹੀਂ ਮਿਲੇ। ਹਾਲਾਂਕਿ ਕੱਲ੍ਹ ਜਦੋਂ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਸਾਰੇ ਗੁਰਦੁਆਰਿਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਸੀ, ਸ਼ੋਕ ਮਤਾ ਪਾਸ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਬਹੁਤ ਸਾਰੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਕੰਮ ਦਾ ਜ਼ਿਕਰ ਹੋ ਰਿਹਾ, ਪਰ ਜਿਹੜੇ ਸਾਡੇ ਪਾਕਿਸਤਾਨੀ ਵੀਰ ਭੈਣਾਂ ਵੀ, ਕਿਉਂਕਿ ਹਾਲਾਂ ਉਹ TV 84 ਤੇ ਗੁਫ਼ਤਗੂ ਪ੍ਰੋਗਰਾਮ 'ਚ ਵੀ ਉਹਨਾਂ ਦੇ ਇੰਟਰਵਿਊ ਹੁੰਦੇ ਰਹੇ, ਪਰ ਮੈਂ ਜੋ ਉਹਨਾਂ ਨੇ ਲਫ਼ਜ਼ ਕਹੇ ਜਿਹੜੇ ਨੇ ਉਹਨਾਂ ਦੇ ਮੈਂ ਉਹ ਸਾਂਝੇ ਕਰਨਾ ਚਾਹੁੰਦਾ। ਇਹ 26 ਫਰਵਰੀ ਨੂੰ ਪਿਛਲੇ ਸਾਲ ਜਦੋਂ ਸਰ ਸੁਖਮਿੰਦਰ ਸਿੰਘ ਹੰਸਰਾ ਦੇ ਪਿਆਰਿਆਂ ਸੱਜਣਾ ਮਿੱਤਰਾਂ ਵੱਲੋਂ ਉਹਨਾਂ ਦਾ 60ਵਾਂ ਜਨਮ ਦਿਨ ਮਨਾਇਆ ਗਿਆ, ਤਾਂ ਉਹਨਾਂ ਨੇ ਇੱਕ ਪਿਆਰ ਭਰਿਆ ਸੰਦੇਸ਼ ਦਿੱਤਾ ਪੰਥ ਲਈ, ਆਜ਼ਾਦ ਸਿੱਖ ਰਾਜ ਲਈ ਤੇ ਸਿੱਖ ਕੌਮ ਦੇ ਸੰਘਰਸ਼ ਲਈ। ਹੰਸਰਾ ਸਾਹਿਬ ਦੀ ਵਡਮੁੱਲੀ ਭੂਮਿਕਾ ਹਮੇਸ਼ਾ ਯਾਦ ਰੱਖੀ ਜਾਏਗੀ। ਹੁਣ ਜਿਹੜੇ ਉਹਨਾਂ ਦੇ ਲਫ਼ਜ਼ ਨੇ, ਜ਼ਿੰਦਗੀ ਦੇ 60 ਸਾਲ 6 ਦਹਾਕੇ ਬੀਤ ਜਾਣ ਤੇ ਇੱਕ ਗੱਲ ਦਾ ਤਾਂ ਸਕੂਨ ਹੈ ਕਿ ਅਕਾਲ ਪੁਰਖ ਨੇ ਅੰਗ ਸੰਗ ਸਹਾਈ ਹੋ ਕੇ ਇਹ ਸਫ਼ਰ ਤੈਅ ਕਰਨ ਦੀ ਹਿੰਮਤ ਬਖਸ਼ੀ। ਬਿਲਕੁਲ ਨਿਰਸੰਦੇਹ ਇਹ ਸਫ਼ਰ ਮੁਸ਼ਕਲਾਂ, ਚੁਣੌਤੀਆਂ ਅਤੇ ਇਮਤਿਹਾਨਾਂ ਵਾਲਾ ਸੀ, ਪਰ ਹਰ ਮੋੜ ਤੇ ਅਕਾਲ ਪੁਰਖ ਨੇ ਉਂਗਲ ਫੜ ਕੇ ਰੱਖੀ। तेरी बंदगी से मिली है मेरे वजूद को शोहरत, मेरा जिक्र ही कहाँ था तेरी रहमतों से पहले। तेरी जिंदगी से, तेरी बंदगी से मिली है मेरे वजूद को शोहरत, मेरा जिक्र ही कहाँ था तेरी रहमतों से पहले। भावें जिंदगी विच शुरू कीते बहुते कारज अजे अधूरे जापदे हन, पर इस 60 साल बीतण ਨੂੰ ਜ਼ਿੰਦਗੀ ਦੇ ਦੂਸਰੇ ਪੜਾਅ ਦੀ ਸੰਪੂਰਨਤਾ ਵੀ ਕਿਹਾ ਜਾ ਸਕਦਾ ਹੈ। ਬਹੁਤ ਲੰਮਾ ਜੀਣ ਦੀ ਕਾਮਨਾ ਕਰਨਾ ਅਕਾਲ ਪੁਰਖ ਦੇ ਕਾਰਜ ਵਿੱਚ ਦਖਲ ਅੰਦਾਜ਼ੀ ਕਰਨਾ ਸਮਝਿਆ ਜਾਂਦਾ ਹੈ, ਪਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਮੇਰੀ ਕੌਮ ਆਜ਼ਾਦ ਹੋਵੇ। ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਵਧਾਈਆਂ ਦੇਣ ਦੀ ਬਜਾਏ ਇਹੀ ਅਰਦਾਸ ਕਰੋ ਕਿ ਅੰਤਮ ਸਵਾਸਾਂ ਤੱਕ ਦਾਸ ਦੀ ਸੋਚ ਆਜ਼ਾਦ ਅਤੇ ਪੰਥ ਪ੍ਰਸਤ ਰਹੇ। ਇਕਬਾਲ कोई महरम अपना नहीं जहाँ में, मालूम क्या किसी को दर्द नेहा हमारा। और जिवें वीर मनवीर सिंह ने दस्या कि ईवन डैथ तो पहला उन्होंने बुलंद खालिस्तान जिंदाबाद जो भी अपनी मीक आवाज़ कह सकते सी वो उन्होंने बुलंद किया। और उन्हों दी अंतम संस्कार अरदास कमिंग संडे है, और असी जिथे अपने वालों भी ਉੱਥੇ ਸਿੰਘ ਦੀ ਜਿਹੜੀ ਹੈ ਉਹ ਸੇਵਾ ਲਾਈ ਹੈ ਕਿ ਉਹ ਦੁਸ਼ਾਲਾ ਭੇਟ ਕਰਨਗੇ। ਉੱਥੇ TV 84 ਵੱਲੋਂ ਸਾਡੇ ਬਿਊਰੋ ਚੀਫ ਵੀਰ ਮਨਵੀਰ ਸਿੰਘ ਵੀ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹ ਭੇਟ ਕਰਨਗੇ ਸ਼ਾਲ। ਇਹ ਇੱਕ ਆਨਰ ਔਰ ਮਾਣ ਹੈ। ਮੈਂ ਮਿਸ ਕਰਦਾ ਕਿ ਮੈਂ ਨਹੀਂ ਜਾ ਸਕਦਾ, ਅਦਰਵਾਈਜ਼ ਮੇਰੇ ਲਈ ਉਹ ਭਰਾਵਾਂ ਵਾਂਗ, ਦੋਸਤ ਵਾਂਗ, ਸਹਿਯੋਗੀ ਔਰ ਹਮੇਸ਼ਾ ਹੀ ਔਰ ਬਹੁਤ ਘੱਟ ਨੇ ਜਿਹੜੇ, ਔਰ ਖ਼ਾਸ ਤੌਰ 'ਤੇ ਜਿਹੜੇ ਲੋਕ ਖੁਦ ਸੈਲੀਬ੍ਰਿਟੀਜ਼ ਹੁੰਦੇ ਨੇ ਉਹਨਾਂ ਦੇ ਲਈ ਕਿਸੇ ਦੂਸਰੇ ਨੂੰ ਐਪਰੀਸ਼ੀਏਟ ਕਰਨਾ ਸੌਖਾ ਨਹੀਂ ਹੁੰਦਾ। ਪਰ ਉਹਨਾਂ ਨੇ ਜਦੋਂ ਲਾਸਟ ਟਾਈਮ ਵੀ TV 84 ਦਾ ਫੰਡ ਰੇਜ਼ਿੰਗ ਕੀਤਾ, ਮੈਂ ਤਾਂ ਦੇਖ ਰਿਹਾ ਸੀ ਉਸ ਵੀਡੀਓ ਲਿੰਕ ਰਾਹੀਂ, ਅਤੇ ਉਹਦੇ 'ਚ ਉਹਨਾਂ ਨੇ ਇਹੀ ਅਲਫਾਜ਼ ਕਹੇ ਕਿ ਮੈਂ ਆਪਣੀ ਜ਼ਿੰਦਗੀ 'ਚ ਡਾਕਟਰ ਅਮਰਜੀਤ ਸਿੰਘ ਤੋਂ ਬਿਹਤਰ ਕੋਈ ਸਪੀਕਰ ਨਹੀਂ ਸੁਣਿਆ ਜਿਹੜੇ ਪੰਥ ਦੇ ਕੌਜ਼। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ। ਹਾਲਾਂਕਿ ਉਹ ਖੁਦ ਇੱਕ, ਮੈਂ ਜਿਵੇਂ ਕਿਹਾ ਕਿ ਇੱਕ ਬਹੁਤ ਲਰਨਡ ਪਰਸਨ ਸਨ ਔਰ ਇੱਕ ਗ੍ਰੇਟ ਪ੍ਰੈਜ਼ੈਂਟਰ, ਉਹਨਾਂ ਦੀ ਹਮੇਸ਼ਾ ਹੀ ਘਾਟ ਮਹਿਸੂਸ ਹੁੰਦੀ ਰਹੇਗੀ। ਔਰ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਜਿਹੜਾ ਜ਼ਾਹਰ ਹੈ ਸਫਲ ਜ਼ਿੰਦਗੀ ਉਹਨਾਂ ਨੇ, ਔਰ ਉਹਨਾਂ ਦੇ ਬੱਚੇ, ਜਦੋਂ ਮੈਂ ਉਹਨਾਂ ਦਾ ਬੇਟਾ ਹਰਪ੍ਰੀਤ ਸਿੰਘ ਨੂੰ ਮੈਂ ਕਾਲ ਕੀਤਾ ਅਤੇ ਮੇਰਾ ਗੱਚ ਭਰਿਆ ਹੋਇਆ ਸੀ, ਉਹ ਬਿਲਕੁਲ ਹੌਂਸਲੇ 'ਚ। ਔਰ ਦੂਸਰਾ ਉਹਨੇ ਕਹਿੰਦਾ ਜੀ ਨਹੀਂ, ਅਸੀਂ ਕਿ ਲਾ ਦਿੱਤਾ ਖਾਲਿਸਤਾਨ ਦਾ ਝੰਡਾ, ਅਸੀਂ ਕੌਮੀ ਝੰਡੇ ਦੇ ਥੱਲੇ ਹੀ ਉਹਨਾਂ ਦੀ ਜਿਹੜੀ ਹੈ ਲਾਸਟ ਯਾਤਰਾ ਕਰਾਂਗੇ। ਔਰ ਮੈਂ ਵੀ ਕਿਹਾ, ਮੈਂ ਕਿਹਾ ਬੇਟਾ ਤੁਸੀਂ ਵਾਰਸ ਹੋ ਹੁਣ ਆਪਣੇ ਪਿਤਾ ਦੀ ਲੈਗੇਸੀ ਦੇ। ਕਹਿੰਦੇ ਜੀ ਨਹੀਂ, ਉਹਨਾਂ ਨੇ ਨਿਭਾ ਦਿੱਤਾ। ਔਰ ਇਵੇਂ ਹੀ
ਸਾਰਾ ਪਰਿਵਾਰ ਹੀ ਜਿਹੜਾ ਹੈ ਉਹ ਚੜ੍ਹਦੀ ਕਲਾ 'ਚ ਹੈ। ਔਰ ਅਸੀਂ ਇਹ ਦਰਖਾਸਤ ਵੀ ਕਰਾਂਗੇ ਕਿ ਟੋਰਾਂਟੋ ਔਰ ਸਾਰੇ ਹਾਲਾਂਕਿ ਦੂਰ ਦਰਾਡਿਓਂ ਸਾਰੀਆਂ ਹੀ ਸੰਗਤਾਂ ਪਹੁੰਚਣਗੀਆਂ ਔਰ ਮੈਂ ਜ਼ਰੂਰ ਉਹਨਾਂ ਦੇ ਸਾਥ ਨੂੰ ਵੀ ਮਿਸ ਕਰਾਂਗਾ। ਦੇਖਣ ਗੁਰੂ ਚਰਨਾਂ 'ਚ ਅਸੀਂ ਅਰਦਾਸ ਕਰਦੇ ਹਾਂ ਕਿ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ। ਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਜਿਹੜੀ ਉਹਨਾਂ ਦੀ ਲਾਸਟ ਵਿਲ ਸੀ ਕਿ ਕੌਮ ਪੰਥ ਆਜ਼ਾਦ ਹੋਏ, ਉਸ ਦੇ ਝੰਡਾ ਬਰਦਾਰ ਅੱਗੋਂ ਉਹਨਾਂ ਦੇ ਪਰਿਵਾਰ ਔਰ ਉਹਨਾਂ ਦੇ ਵੈਲ ਵਿਸ਼ਰਸ ਇਵੇਂ ਹੀ ਖਾਲਿਸਤਾਨ ਜ਼ਿੰਦਾਬਾਦ ਬੁਲੰਦ ਕਰਦੇ ਰਹੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 516661919884। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀ ਔਰ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।